ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 5 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੇ ਲਈ ਤੁਸੀਂ ਐਪਲੀਕੇਸ਼ਨਸ ਭਰਨੀਆਂ ਆ, ਰੀਨਿਊ ਕਰਨੀਆਂ ਆ। ਡੇਟਸ ਥੋੜ੍ਹੀਆਂ ਅੱਗੇ ਉਹਨਾਂ ਨੇ ਵਧਾਈਆਂ ਹੋਈਆਂ ਆ, ਸੋ ਤੁਸੀਂ ਉਸ ਦੇ ਲਈ ਅਪਲਾਈ ਕਰ ਸਕਦੇ ਹੋ। ਕਾਲ ਕਰੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੱਲ ਰਿਹਾ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਹੜ੍ਹ ਤੇ ਤੂਫਾਨ ਨੇ ਜਿਹੜੀ ਆ ਤਬਾਹੀ ਮਚਾਈ ਹੋਈ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਫਲੱਡ ਆਏ ਆ। ਜਿਹੜੀਆਂ ਸਟਰੀਮਸ ਆ ਉਹ ਓਵਰ ਫਲੱਡ ਕਰ ਰਹੀਆਂ ਹੈਗੀਆਂ। ਬੇ ਏਰੀਏ 'ਚ ਗੋਡਾਲੂਪੇ ਰਿਵਰ ਦੇ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਕੱਢਿਆ ਗਿਆ ਕੱਲ ਰਾਤੀ, ਕਿਉਂਕਿ ਉੱਥੇ ਫਲੱਡਿੰਗ ਹੋ ਰਹੀ ਸੀ। ਤੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਸਦਰਨ ਕੈਲੀਫੋਰਨੀਆ 'ਚ ਹੋ ਰਿਹਾ ਹੈਗਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, 5 ਲੱਖ ਕੈਲੀਫੋਰਨੀਅਨ ਲੋਕ ਜੋ ਆ ਬਿਨਾਂ ਬਿਜਲੀ ਤੋਂ ਹੈਗੇ ਆ ਐਟਮੋਸਫੇਰਿਕ ਰਿਵਰ ਦੇ ਕਾਰਨ। 14 ਮਿਲੀਅਨ ਲੋਕ ਜਿਹੜੇ ਆ ਕਹਿੰਦੇ ਵੀ ਹਾਈ ਰਿਸਕ ਆਫ ਐਕਸੈਸਿਵ ਰੇਨਫਾਲ ਦੇ ਅੰਡਰ, ਭਾਰੀ ਮੀਂਹ ਦੇ ਅੰਡਰ ਹੈਗੇ ਆ। ਸਾਇੰਟਿਸਟ ਦੋ ਚੀਜ਼ਾਂ ਨੂੰ ਪੁਆਇੰਟ ਆਊਟ ਕਰ ਰਹੇ ਆ, ਇੱਕ ਕਲਾਈਮੇਟ ਕ੍ਰਾਈਸਿਸ ਤੇ ਦੂਜਾ ਐਲ ਨੀਨੀਓ ਨੂੰ ਲੈ ਕੇ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆ ਫਲੱਡ ਆਏ ਹੋਏ ਹੈਗੇ ਆ। ਨੈਸ਼ਨਲ ਫਲੱਡ ਇੰਸ਼ੋਰੈਂਸ ਪ੍ਰੋਗਰਾਮ ਨੇ ਦੱਸਿਆ ਵੀ ਬਹੁਤ ਘੱਟ ਲੋਕਾਂ ਦੇ ਕੋਲ ਸਿਰਫ ਉੱਥੇ ਜਿਹੜੀ ਆ ਫਲੱਡ ਇੰਸ਼ੋਰੈਂਸ ਆ, ਸਿਰਫ ਕਹਿੰਦੇ 52,400 ਲੋਕਾਂ ਕੋਲ ਆ, ਜਦ ਕਿ 7.7 ਮਿਲੀਅਨ ਹਾਊਸ ਹੋਲਡਸ ਉੱਥੇ ਹੈਗੇ ਆ। ਲਾਸ ਐਂਜਲਸ ਦੇ ਇੱਕ ਜੋ ਟ੍ਰੇਨ ਦਾ ਸਟੇਸ਼ਨ ਆ ਉਹ ਪੂਰੀ ਤਰ੍ਹਾਂ ਫਲੱਡਡ ਹੋ ਗਿਆ ਤੇ LA ਮੈਟਰੋ ਰਾਈਡਰ ਅਲਰਟ ਜਾਰੀ ਕੀਤੇ ਗਏ ਹੈਗੇ ਆ। ਮੀਂਹ ਇੰਨਾ ਜ਼ਿਆਦਾ ਪਿਆ ਵੀ ਕਿਸੇ ਨੂੰ ਯਕੀਨ ਕਰਨਾ ਜਿਹੜਾ ਬੜਾ ਔਖਾ ਹੋ ਰਿਹਾ। 20 ਸਾਲਾਂ ਬਾਅਦ ਸਦਰਨ ਕੈਲੀਫੋਰਨੀਆ 'ਚ ਇੱਕ ਦਿਨ 'ਚ ਕਹਿੰਦੇ ਇੰਨਾ ਜ਼ਿਆਦਾ ਮੀਂਹ ਪਿਆ। 10 ਇੰਚ ਦੇ ਕਰੀਬ ਸੈਪਲਵੇਡਾ ਕੈਨੀਅਨ, ਸੈਂਟਾ ਮੋਨਿਕਾ ਮਾਊਂਟੇਨ 'ਚ ਮੀਂਹ ਪਿਆ ਹੈਗਾ ਕੱਲ 10 ਇੰਚ। 9.81 ਇੰਚ ਬੈਲੇਅਰ ਜੋ ਲਾਸ ਐਂਜਲਸ ਦੀ ਨੇਬਰਹੁੱਡ ਆ, ਤੇ 8.62 ਇੰਚ ਐਲ ਦਸੀਓ ਰੈਂਚ ਜੋ ਆ ਸੈਂਟਾ ਇਨੇਜ਼ ਮਾਊਂਟੇਨਸ ਉੱਥੇ ਪਿਆ। ਡਾਊਨਟਾਊਨ ਲਾਸ ਐਂਜਲਸ 'ਚ 6 ਇੰਚ ਦੇ ਕਰੀਬ ਜਿਹੜਾ ਮੀਂਹ ਆ ਉਹ ਐਤਵਾਰ ਨੂੰ ਪਿਆ। ਹੁਣ ਤੁਸੀਂ ਦੇਖ ਲਓ ਪਿਛਲੇ ਅੱਧਾ ਫੁੱਟ ਮੀਂਹ ਪੈ ਜਾਏ ਤੇ ਉੱਥੇ ਕੀ ਹੋਊਗਾ। ਮੈਲਬੂ ਏਰੀਏ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਆ ਲੈਂਡਸਲਾਈਡ ਕਰਕੇ, ਫਲੱਡਿੰਗ ਕਰਕੇ। ਸੈਂਟਾ ਮੋਨਿਕਾ ਮੈਲਬੂ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ 8700 ਸਟੂਡੈਂਟਸ ਜੋ ਕੋਸਟਲ ਕਮਿਊਨਿਟੀਜ਼ ਆ ਉਹ ਇਸ ਟਾਈਮ ਸ਼ਟ ਡਾਊਨ ਹੈਗੇ ਆ। ਬਿਲਕੁਲ, ਹਾਲਾਤ ਕਾਫੀ ਮੰਦੇ ਆ ਤੇ ਵਰਸਟ ਆਫ ਦਾ ਜਿਹੜਾ ਪੋਟੈਂਸ਼ੀਅਲ ਐਟਮੋਸਫੇਰਿਕ ਰਿਵਰ ਆ ਉਹ ਅੱਜ ਸਦਰਨ ਕੈਲੀਫੋਰਨੀਆ ਨੂੰ ਹਿੱਟ ਕਰਨਾ ਆ। ਨਾਰਦਰਨ ਕੈਲੀਫੋਰਨੀਆ ਤੇ ਸਦਰਨ ਸੈਂਟਰ ਵੈਲੀ ਦਾ ਥੋੜਾ ਬਚਾ ਰਿਹਾ ਆ। ਹਾਂ, ਹਾਈ ਐਲਟੀਟਿਊਡ ਦੇ ਉੱਤੇ ਬਰਫ਼ ਤੇ ਮੀਂਹ ਪੈ ਰਿਹਾ ਆ, ਉਹ ਆਪਣੇ ਇੱਥੇ ਇਲਾਕੇ ਦੇ ਲਈ ਤਾਂ ਚੰਗਾ ਆ, ਪਰ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪੂਰਾ ਕੋਹਰਾਮ ਮਚਿਆ ਹੋਇਆ ਆ। 8 ਜਿਹੜੀਆਂ ਸਦਰਨ ਕੈਲੀਫੋਰਨੀਆ ਦੀਆਂ ਕਾਉਂਟੀਜ਼ ਆ,
ਸੈਂਟਾ ਬਾਰਬਰਾ ਤੋਂ ਲੈ ਕੇ ਸੈਨ ਡਿਏਗੋ ਤੱਕ ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕੀਤੀ ਗਈ ਆ। KTLA ਦੇ ਜਿਹੜੇ ਮੀਟਰੀਓਲੋਜਿਸਟ ਹੈਨਰੀ ਡੀ ਕਾਰਲੋ ਕਹਿੰਦਾ ਇਹ ਹਾਲੇ ਤਾਂ ਸ਼ੁਰੂਆਤ ਆ, ਅਜੇ ਤੋਂ ਵਰਸਟ ਇਸ ਦਾ ਜਿਹੜਾ ਭਿਆਨਕ ਮੰਜ਼ਰ ਆ ਹੋਰ ਵੀ ਨਜ਼ਰ ਜਿਹੜੇ ਉਹ ਆਉਣਗੇ। ਬੇ ਏਰੀਏ ਦੇ ਵੈਦਰ ਸਟੇਸ਼ਨ ਦੇ ਉੱਤੇ ਹਰਜੋਤ ਸਿੰਘ ਜੀ ਵੈਦਰ ਦੀ ਗੱਲ ਕਰਦੇ ਜਾਈਏ ਤਾਂ ਇੰਨੀਆਂ ਤੇਜ਼ ਹਨੇਰੀਆਂ ਜਿਹੜੀਆਂ ਉਹ ਝੁੱਲੀਆਂ ਆ, 80 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਜਿਹੜੀਆਂ ਸਪੀਡ ਦੀਆਂ ਜਿਹੜੀਆਂ ਸੀਗੀਆਂ ਵਿੰਡ ਗਸਟ ਉਹ ਰਿਕਾਰਡ ਕੀਤੀਆਂ ਗਈਆਂ। ਇੱਕ ਰਿਕਾਰਡ ਤੋੜ 102 ਮੀਲ ਫੀ ਘੰਟੇ ਦੀ ਰਫ਼ਤਾਰ ਦੀ ਜਿਹੜੀ ਇੱਕ ਸਟਰੋਂਗੈਸਟ ਗਸਟ ਆ ਉਹ ਰਿਕਾਰਡ ਕੀਤੀ ਗਈ ਪਾਬਲੋ ਪੁਆਇੰਟ, ਇਹ ਮਰੀਨ ਕਾਉਂਟੀ ਦੇ ਵਿੱਚ ਜਿਹੜਾ ਉਹ ਪੈਂਦਾ ਆ। ਸੋ ਸਾਰੇ ਦੀਆਂ ਸਾਰੀਆਂ ਜਿਹੜੇ 20 ਵੈਦਰ ਸਟੇਸ਼ਨਸ ਆ 80 ਪਲੱਸ ਸਪੀਡ ਦੀਆਂ ਜਿਹੜੀਆਂ ਉੱਥੇ ਹਵਾਵਾਂ ਚੱਲੀਆਂ। ਸੋ ਜਿੱਦਾਂ ਤੁਸੀਂ ਦੱਸਿਆ ਵੀ ਬਿਜਲੀ ਬੰਦ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਟਾਵਰ ਡਿੱਗੇ ਪਏ ਆ, ਬਿਜਲੀ ਦੇ ਖੰਭੇ ਜਿਹੜੇ ਉਹ ਡਿੱਗੇ ਪਏ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਪਾਣੀ, ਲੈਂਡਸਲਾਈਡਸ ਇਹਨਾਂ ਨੇ ਇਸ ਟਾਈਮ ਬੇਹਾਲ ਕੀਤਾ ਪਿਆ ਹੈਗਾ ਆ। ਸੋ ਲੋਕਾਂ ਦਾ ਆਮ ਜਿਹੜਾ ਜੀਵਨ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਹੋਇਆ ਪਿਆ ਆ। ਇਸ ਟਾਈਮ ਜਦੋਂ ਹੁਣ ਹਰਜੋਤ ਸਿੰਘ ਜੀ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਫਰੈਸਨੋ ਕਾਉਂਟੀ ਵਿੱਚ ਧੁੱਪ ਜਿਹੜੀ ਉਹ ਜ਼ਰੂਰ ਲੱਗੀ ਆ, ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਬੱਦਲਵਾਈ ਤੇ ਨਾਲ ਦੇ ਨਾਲ ਮੀਂਹ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਪੈ ਰਿਹਾ ਆ। ਸੋ ਅੱਜ ਵੀ ਬਹੁਤ ਜ਼ਿਆਦਾ ਕਈ ਇੰਚ ਜਿਹੜਾ ਉਹ ਮੀਂਹ ਪੈਣ ਦੇ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਮੈਲੀਬੂ ਦੇ ਸਕੂਲ ਆ ਉਹਨਾਂ ਨੇ ਬੰਦ ਜਿਹੜੇ ਉਹ ਅੱਜ ਐਲਾਨ ਕਰ ਦਿੱਤਾ। ਐਟਮੋਸਫੇਰਿਕ ਰਿਵਰ ਬੈਕ ਟੂ ਬੈਕ ਦੋ ਜਿਹੜੇ ਸਟਾਰਮ ਆ ਉਹ ਕੈਲੀਫੋਰਨੀਆ ਦੇ ਸਦਰਨ ਡਿਸਟ੍ਰਿਕਟ ਸਦਰਨ ਕਾਉਂਟੀਜ਼ ਦੇ ਵਿੱਚ ਜਿਹੜੇ ਉਹ ਜ਼ਿਆਦਾ ਦੇਖੇ ਗਏ ਆ ਤੇ ਜਿੱਦਾਂ ਮੀਟਰੀਓਲੋਜਿਸਟ ਦੱਸ ਰਹੇ ਆ ਵੀ ਅਜੇ ਭਿਆਨਕ ਮੰਜ਼ਰ ਜਿਹੜੇ ਆ ਉਹ ਹੋਰ ਹੋ ਸਕਦੇ ਆ। ਸੋ ਸਟਾਰਮ ਕਹਿੰਦੇ ਆ ਉਹ ਸਾਊਥਵਰਡ ਸ਼ਿਫਟ ਹੋਇਆ, ਯਾਨੀ ਕਿ ਹੋਰ ਦੱਖਣ ਵੱਲ ਨੂੰ ਗਿਆ ਆ, ਬਾਰਡਰ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਹੁਣ ਜਾ ਰਿਹਾ ਆ। ਲਗਾਤਾਰ ਭਾਰੀ ਮੀਂਹ ਪਊਗਾ, ਕਿੰਨਾ ਮੀਂਹ ਜਿਹੜਾ ਉਹ ਪੈ ਸਕਦਾ, ਅੱਧੇ ਫੁੱਟ ਤੱਕ ਕਈ ਥਾਵਾਂ ਦੇ ਉੱਤੇ ਮੀਂਹ ਅੱਜ ਦੇ ਦਿਨ ਦੇ ਵਿੱਚ ਪੈਣ ਦੀਆਂ ਕਿਆਸ ਰਹੀਆਂ ਜਿਹੜੀਆਂ ਹਰਜੋਤ ਸਿੰਘ ਜੀ ਦੱਸੀਆਂ ਜਾ ਰਹੀਆਂ ਹੈਗੀਆਂ। ਸੋ ਹਾਲਾਤ ਕਾਫੀ ਮਾੜੇ ਆ, ਜਿੰਨਾ ਲੋਕ ਇਹੀ ਇਸ ਟਾਈਮ ਸਟੇਟ ਆਫ ਐਮਰਜੈਂਸੀ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਜਿੱਥੇ ਲੋੜ ਨਹੀਂ ਆ ਭਾਈ ਟਰੈਵਲ ਕਰਨਾ ਬੰਦ ਕਰੋ ਤੇ ਜੇ ਘਰੇ ਰਹਿ ਸਕਦੇ ਆ ਤਾਂ ਘਰੇ ਰਹੋ। ਬਹੁਤ ਸਾਰੇ ਕੰਮ ਵੀ ਜਿਹੜੇ ਉਹ ਬੰਦ ਹੋਣਗੇ, ਸਕੂਲ ਵੀ ਜਿਹੜੇ ਉਹ ਬੰਦ ਜਿਹੜੇ ਉਹ ਕੀਤੇ ਜਾ ਰਹੇ ਆ। ਪਿਛਲੇ 20 ਸਾਲਾਂ ਦੇ ਰਿਕਾਰਡ ਦੇ ਵਿੱਚ LA ਦੇ ਵਿੱਚ ਸਭ ਤੋਂ ਵੈਟੈਸਟ 24 ਆਵਰਸ ਜਿਹੜੇ ਆ ਉਹ ਹੋਏ ਆ। ਇੱਕ ਮਹੀਨੇ ਦਾ ਮੀਂਹ ਇੱਕ ਦਿਨ ਦੇ ਵਿੱਚ ਜਿਹੜਾ ਉਹ ਆਲਰੇਡੀ ਪੈ ਚੁੱਕਾ ਆ। ਡਾਊਨਟਾਊਨ LA ਦੇ ਵਿੱਚ ਕੱਲ 4 ਇੰਚ ਤੋਂ ਵੱਧ ਮੀਂਹ ਪਿਆ ਆ। ਪਿਛਲੇ ਸਾਲ ਦੇ ਨਾਲੋਂ ਇਹ 4.25 ਇੰਚ ਵੱਧ ਮੀਂਹ ਜਿਹੜਾ ਉਹ ਦੱਸਿਆ ਜਾ ਰਿਹਾ ਆ ਤੇ ਹਰੀਕੇਨ ਸਪੀਡ ਦੀਆਂ ਜਿਹੜੀਆਂ ਵਿੰਡਸ ਆ ਉਹ ਤੇਜ਼ ਹਵਾਵਾਂ ਦੇ ਨਾਲ ਕਹਿ ਲਓ ਵੀ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਬਣਿਆ ਪਿਆ ਹੈਗਾ। ਬੇ ਏਰੀਏ ਦੇ ਵਿੱਚ ਬਹੁਤ ਪੁਰਾਣੇ ਟਰੀ ਜਿਹੜੇ ਆ ਜੜ੍ਹਾਂ ਤੋਂ ਪੱਟ ਹੋ ਗਏ, ਜਿਹਦੇ ਕਰਕੇ ਬੇ ਏਰੀਏ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀ ਆ ਬਿਜਲੀ ਇਸ ਟਾਈਮ ਹੈ ਨਹੀਂ। ਹਾਈਵੇ ਜਿਹੜਾ 132 ਆ ਮੋਡੈਸਟੋ ਤੋਂ ਲੈ ਕੇ ਇੱਧਰ ਟ੍ਰੇਸੀ ਵੱਲ ਨੂੰ ਆਨੇ ਆ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਿਜਲੀ ਦੇ ਖੰਭੇ ਆ, ਸਣੇ ਤਾਰਾਂ ਉਹ ਰਾਤੀ ਡਿੱਗ ਪਏ ਤੇ ਉਹ ਸਾਰਾ ਜਿਹੜਾ ਹਾਈਵੇ ਆ ਉਹ ਬੰਦ ਰਿਹਾ। ਮਿਲੀਅਨਸ ਆਫ ਲੋਕ ਇਸ ਟਾਈਮ ਕਹਿੰਦੇ ਹਾਈ ਰਿਸਕ ਆਫ ਐਕਸੈਸਿਵ ਰੇਨਫਾਲ ਦੇ ਅੰਡਰ ਹੈਗੇ ਆ। ਹਾਲੀਵੁੱਡ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਹਾਲੀਵੁੱਡ ਦੀਆਂ ਜੋ ਪਹਾੜੀਆਂ ਆ ਉੱਥੇ ਖਤਰਾ ਆ ਲੈਂਡਸਲਾਈਡ ਦਾ ਤੇ ਇਸ ਕਰਕੇ ਉੱਥੋਂ ਇਵੈਕੂਏਟ ਕੀਤਾ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ ਵੀ ਲਾਸ ਐਂਜਲਸ ਦੇ ਵਿੱਚ 20 ਸਾਲਾਂ ਦੇ ਇਤਿਹਾਸ ਦੇ ਵਿੱਚ ਐਡਾ ਇੱਕੋ ਇੱਕ ਦਿਨ ਜਿਹੜਾ ਇੰਨਾ ਜ਼ਿਆਦਾ ਉੱਥੇ ਮੀਂਹ ਪਿਆ 24 ਘੰਟਿਆਂ 'ਚ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ 4.10 ਇੰਚ ਜਿਹੜਾ ਮੀਂਹ ਪਿਆ ਹੈਗਾ ਆ। ਇਹਦੇ ਨਾਲ ਫਲੱਡਿੰਗ ਬਹੁਤ ਜਗ੍ਹਾ ਦੇ ਵਿੱਚ ਹੋਈ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਇੱਕ ਬੰਦੇ ਦੇ ਘਰ ਦੇ ਉੱਪਰ ਟਰੀ ਡਿੱਗ ਪਿਆ ਤੇ ਜਦੋਂ ਉਹ ਉਸ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਆਪ ਡਿੱਗ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਹਜੇ ਵਿਕਟਮ ਨੂੰ ਜਿਹੜਾ ਆ ਆਇਡੈਂਟੀਫਾਈ ਨਹੀਂ ਕੀਤਾ ਗਿਆ। ਸੈਕਰਾਮੈਂਟੋ ਤੋਂ 40 ਮੀਲ ਦੂਰ ਯੂਬਾ ਸਿਟੀ ਸ਼ਹਿਰ ਦੀ ਇਹ ਜਿਹੜੀ ਖਬਰ ਆ ਇਹ ਆ ਰਹੀ ਹੈਗੀ ਆ ਤੇ ਜਿਹੜੀਆਂ ਪਿਕਚਰਸ ਆ ਰਹੀਆਂ ਬਹੁਤ ਜਗ੍ਹਾ ਦੇ ਉੱਤੇ ਲੋਕਾਂ ਦੇ ਘਰ ਪਾਣੀ 'ਚ ਡੁੱਬੇ ਹੋਏ ਆ। ਕਈਆਂ ਦੀਆਂ ਕਾਰਾਂ ਜਿਹੜੀਆਂ ਆ ਉਹ ਪਾਣੀ ਦੇ ਵਿੱਚ ਹੜ ਰਹੀਆਂ ਹੈਗੀਆਂ। ਹਾਲੀਵੁੱਡ ਹਿਲਸ ਤੇ ਸੈਂਟਾ ਮੋਨਿਕਾ ਏਰੀਏ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਐਕਸਟ੍ਰੀਮਲੀ ਡੇਂਜਰਸ ਦੱਸੀ ਗਈ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ। ਤੇ ਫਾਇਰ ਕ੍ਰਿਊ ਨੇ 3 ਲੋਕਾਂ ਨੂੰ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਰੈਸਕਿਊ ਵੀ ਕੀਤਾ ਹੈਗਾ ਆ। ਸਦਰਨ ਕੈਲੀਫੋਰਨੀਆ 'ਚ ਵੀ ਬਹੁਤ ਸਾਰੇ ਜਿਹੜੇ ਦਰਖਤ ਆ ਉਹ ਜੜ੍ਹਾਂ ਤੋਂ ਪੱਟੇ ਗਏ ਹੈਗੇ ਆ
ਤੇ ਡਿੱਗ ਪਏ ਹੈਗੇ ਆ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਬੁਰਾ ਹਾਲ ਹੋਇਆ, ਸੈਨ ਫਰਾਂਸਿਸਕੋ ਏਰੀਏ ਦੇ ਵਿੱਚ, ਬੇ ਏਰੀਏ ਦੇ ਵਿੱਚ, ਕਿਉਂਕਿ ਹਵਾਵਾਂ ਜੋ ਆ ਬਹੁਤ ਤੇਜ਼ ਚੱਲ ਰਹੀਆਂ ਸੀਆਂ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕੀਤੀ ਹੈਗੀ ਆ ਸਨ ਵੈਲੀ, ਟੋਪਾਂਗਾ, ਯੂਨੀਪਰ ਹਿਲਸ ਦਾ ਜੋ ਏਰੀਆ ਹੈਗਾ। ਟੋਪਾਂਗਾ ਏਰੀਆ ਦੇ ਵਿੱਚ 10.5 ਇੰਚ ਦੇ ਕਰੀਬ ਮੀਂਹ ਪਿਆ ਇੱਕ ਦਿਨ ਚ, 10.28 ਇੰਚਸ। ਬੈਲੇਅਰ ਦੇ ਲਾਗੇ 9.84 ਇੰਚਸ ਤੇ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ 5.3 ਇੰਚ ਦੇ ਕਰੀਬ ਜਿਹੜਾ ਮੀਂਹ ਆ ਉਹ 24 ਘੰਟਿਆਂ ਦੇ ਵਿੱਚ ਪਿਆ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ। ਲੌਂਗ ਬੀਚ ਦੇ ਵਿੱਚ 19 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਜਦੋਂ ਉਹ ਇੱਕ ਬੋਟ ਜਿਹੜੀ ਆ ਉਹਨਾਂ ਦੀ ਪਾਣੀ ਦੇ ਵਿੱਚ ਜਿਹੜੀ ਆ ਜਿਹੜਾ ਤੇਜ਼ ਚੱਲ ਰਿਹਾ ਸੀ ਉਹਦੇ ਵਿੱਚ ਫਸ ਗਏ, ਕਿਉਂਕਿ ਉਹ ਉੱਥੋਂ ਵੈਕੂਏਟ ਹੋਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ। ਸੋ ਵੱਖ-ਵੱਖ ਏਰੀਏ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹੋਰ ਵੀ ਜੇ ਸਾਡੇ ਸਰੋਤੇ ਕੋ ਕਿਸੇ ਕੋ ਕੋਈ ਅਪਡੇਟ ਹੋਈ, ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਸ਼ੇਅਰ ਕਰ ਦਿਓ। ਕਈ ਵਾਰੀ ਕੀ ਹੁੰਦਾ ਆ ਵੀ ਤੁਸੀਂ ਉਸ ਏਰੀਏ 'ਚ ਜਾਂਦੇ ਆ ਜਾਂ ਬਹੁਤ ਸਾਰੇ ਟਰੱਕਰਸ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ, ਸੋ ਉਹਨਾਂ ਨੂੰ ਜੇ ਤੁਸੀਂ ਉਸ ਏਰੀਏ 'ਚ ਜਿੱਥੇ ਇੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਆ ਉਹ ਅਪਡੇਟ ਕਰ ਸਕਦੇ। ਸੈਕਰਾਮੈਂਟੋ ਏਰੀਏ 'ਚ 2 ਲੱਖ ਲੋਕ ਇਸ ਵੇਲੇ ਬਿਜਲੀ ਤੋਂ ਬਿਨਾਂ ਹੈਗੇ, ਐਗਜ਼ੈਕਟ 2,04,330। ਜਿਹੜੇ ਏਰੀਏ ਅਫੈਕਟ ਹੋਏ ਆ ਆਰਡਨਵੇ, ਕਾਰਮਾਈਕਲ, ਸਿਟਰਸ ਹਾਈਟਸ, ਕੋਰਟਲੈਂਡ, ਡਾਊਨਟਾਊਨ ਸੈਕਰਾਮੈਂਟੋ, ਫਲੋਰੀਨ ਰੋਡ, ਫਾਲਸਮ, ਨਾਰਥ ਸੈਕਰਾਮੈਂਟੋ, ਔਰੇਂਜਵਿਲ, ਰੈਂਚੋ ਕੋਰਡੋਵਾ, ਵੈਸਟ ਸੈਕਰਾਮੈਂਟੋ ਤੇ ਵਿਲਟਨ ਦਾ ਜੋ ਏਰੀਆ ਆ ਉਹ ਅਫੈਕਟ ਹੋਇਆ ਹੈਗਾ। ਬਿਲਕੁਲ, ਇਸ ਟਾਈਮ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕੀਤੀਆਂ ਜਾ ਰਹੀਆਂ। LA ਤੋਂ 85 ਜਿਹੜੀਆਂ ਫਲਾਈਟਸ ਆ ਉਹ ਡਿਲੇ ਆ, 11 ਕੈਂਸਲ ਆ। ਸੈਂਟਾ ਜਿਹੜਾ ਉਹ ਆਈ ਥਿੰਕ ਬਾਰਬਰਾ ਦਾ ਏਅਰਪੋਰਟ ਆ ਉਸ ਨੂੰ ਬੰਦ ਕੀਤਾ ਗਿਆ। 950 ਏਕੜ ਦੇ ਵਿੱਚ ਇਹ ਫੈਲਾ ਏਅਰਪੋਰਟ ਜਿਹੜਾ ਕੰਪਲੈਕਸ ਆ ਉਸ ਨੂੰ ਇਸ ਟਾਈਮ ਏਅਰਫੀਲਡ ਫਲੱਡ ਹੋਣ ਕਰਕੇ ਬੰਦ ਕੀਤਾ ਗਿਆ। ਹਾਲੀਵੁੱਡ, ਬਰਬੈਂਕ ਉੱਥੇ 11 ਕੈਂਸਲੇਸ਼ਨ, ਓਨਟਾਰੀਓ ਦਾ ਉੱਥੇ ਵੀ ਕੈਂਸਲੇਸ਼ਨ, ਲੌਂਗ ਬੀਚ ਦੇ ਵਿੱਚ ਵੀ ਕੈਂਸਲੇਸ਼ਨ ਆ। LA ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਵੀ ਸੋਮਵਾਰ ਨੂੰ ਸਕੂਲ ਖੁੱਲਣਗੇ, ਪਰ ਇਸ ਤੋਂ ਇਲਾਵਾ ਵਿੰਡੇਲ ਕਾਲਜ, ਪ੍ਰੈਪਰੇਟਰੀ ਅਕੈਡਮੀ, ਟੋਪਾਂਗਾ ਐਲੀਮੈਂਟਰੀ ਸੈਂਟਰ ਇਹਨਾਂ ਨੇ ਜਿਹੜਾ ਉਹ ਬੰਦ ਕੀਤਾ ਹੈ। ਮੈਲੀਬੂ ਦੇ ਜਿਹੜੇ ਸਾਰੇ ਸਕੂਲ ਆ ਉਹ ਬੰਦ ਜਿਹੜੇ ਉਹ ਰਹਿਣਗੇ। ਸੋ ਜੇ ਕਿਸੇ ਨੇ ਆਊਟੇਜਸ ਚੈੱਕ ਕਰਨੀਆਂ ਹੋਣ ਤਾਂ SCE ਦੀ ਜਿਹੜੀ ਵੈਬਸਾਈਟ ਆ ਉੱਥੇ ਜਿਹੜੇ ਉਹ ਚੈੱਕ ਕਰ ਸਕਦੇ। ਜਿਹੜਾ ਸਦਰਨ ਕੈਲੀਫੋਰਨੀਆ ਐਡੀਸਨ ਵਾਲੇ ਆ ਉਹ ਉੱਥੇ ਜਿਹੜੇ ਰਿਪੋਰਟ ਕਰ ਰਹੇ। ਬਾਕੀ PG&E ਦੇ ਵੀ ਬਹੁਤ ਸਾਰੇ ਜਿਹੜੇ ਕਸਟਮਰ ਆ ਉਹ ਇਸ ਟਾਈਮ ਬਿਜਲੀ ਤੋਂ ਬਗੈਰ ਜਿਹੜੇ ਉਹ ਦੇਖੇ ਜਾ ਰਹੇ ਆ। ਸੋ ਬਾਲਡਵਿਨ ਹਿਲਸ ਦੇ ਵਿੱਚ ਲਗਾਤਾਰ ਜਿਹੜੇ ਲੈਂਡਸਲਾਈਡਸ ਹੋ ਰਹੇ ਆ, ਮੱਡ ਸਲਾਈਡ ਹੋਏ ਆ, ਜਿਹਦੇ ਕਰਕੇ ਆਵਾਜਾਈ ਜਿਹੜੀ ਪੂਰੀ ਤਰ੍ਹਾਂ ਉੱਥੇ ਠੱਪ ਜਿਹੜੀ ਉਹ ਹੋ ਗਈ ਹੈਗੀ ਆ। ਸੋ ਮੀਟਰੀਓਲੋਜਿਸਟ ਕਹਿ ਰਹੇ ਆ ਵੀ ਇਹ ਵਾਕਿਆ ਦਰਿਆ ਜਿਹੜਾ ਆ ਉਹ ਇਸ ਟਾਈਮ ਡਿੱਗ ਰਿਹਾ ਆ। ਕਿੰਨੇ 100 ਮੀਲ ਚੌੜਾ ਜਿਹੜਾ ਇਹ ਦਰਿਆ ਆ। ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਵੀ ਮਿਸਿਸਿਪੀ ਨਾਲੋਂ ਵੀ ਜਿਹੜਾ ਜ਼ਿਆਦਾ ਪਾਣੀ ਆ ਉਹ ਇਸ ਟਾਈਮ ਮੀਂਹ ਦੇ ਜ਼ਰੀਏ ਇਹ ਥੋੜ੍ਹੇ ਜਿਹੇ ਥਾਵਾਂ ਦੇ ਉੱਤੇ ਡਿੱਗ ਰਿਹਾ ਆ, ਜਿਸ ਕਰਕੇ ਹਾਲਾਤ ਬਹੁਤ ਜ਼ਿਆਦਾ ਮੰਦੇ ਹੋ ਰਹੇ ਆ। ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਵੀ ਹੋਣ ਦਾ ਖਤਰਾ ਆ ਉਹ ਪ੍ਰਗਟਾਇਆ ਜਾ ਰਿਹਾ। 14 ਮਿਲੀਅਨ ਲੋਕ ਜਿਹੜੇ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਉਹ ਐਕਸੈਸਿਵ ਰੇਨਫਾਲ ਦੇ ਖਤਰੇ ਅਧੀਨ ਜਿਹੜੇ ਆ ਉਹ ਇਸ ਟਾਈਮ ਦੇਖੇ ਜਿਹੜੇ ਹੋ ਜਾ ਰਹੇ ਆ। ਸੋ ਮਾਊਂਟੇਨਸ ਦੇ ਵਿੱਚ ਸਨੋ ਦੇ ਨਾਲ ਲੈਂਡਸਲਾਈਡ, ਵੈਕੂਏਸ਼ਨ ਆਰਡਰ, ਸਕੂਲ ਕੈਂਸਲੇਸ਼ਨ, ਪਾਵਰ ਆਊਟੇਜ, ਫਲੱਡ, ਸਭ ਕੁਛ ਹੀ ਜਿਹੜਾ ਇਸ ਟਾਈਮ ਉੱਥੇ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਪਿਛਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਮੀਂਹ ਪਏ ਸੀਗੇ ਵੀਕ 2 ਵੀਕ ਪਹਿਲਾਂ ਸੈਂਡੀਏਗੋ ਦੇ ਵਿੱਚ ਅਰਬਨ ਫਲੱਡਿੰਗ ਬਹੁਤ ਹੋਈ ਸੀ, ਪਰ ਇਸ ਵਾਰ ਉਸ ਤੋਂ ਵੀ ਭਿਆਨਕ ਮੰਜ਼ਰ ਜਿਹੜੇ ਆ LA ਸਾਈਡ ਤੇ ਉਹਨਾਂ ਕਾਉਂਟੀਜ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ। ਬਾਕੀ ਜਿਹੜੇ ਕੋਈ ਦੇਖ ਰਹੇ ਆ, ਸੁਣ ਰਹੇ ਆ, ਜੇ ਉਹਨਾਂ ਦੇ ਕੋਲ ਕੋਈ ਅਪਡੇਟ ਹੈਗੀ ਆ ਤੇ ਉਹ ਸਾਨੂੰ ਦੱਸਣ ਤਾਂ ਜੋ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਸਕਦੇ ਆ। ਕੋਈ ਟਰੱਕਰ ਕਿਸੇ ਇਲਾਕੇ ਦੇ ਵਿੱਚ ਉਹਨੂੰ ਲੱਗ ਰਿਹਾ ਵੀ ਉੱਥੇ ਰਾਹ ਬੰਦ ਕੀਤਾ ਆ ਤੇ ਉਹ ਵੀ ਸਾਨੂੰ ਕਾਲ ਕਰਕੇ ਜਿਹੜਾ ਉਹ ਦੱਸ ਸਕਦੇ ਆ, ਤਾਂ ਜੋ ਆਪਾਂ ਆਪਣੇ ਬਾਕੀ ਜਿਹੜੇ ਸੁਣਨ ਵਾਲੇ, ਦੇਖਣ ਵਾਲੇ ਸਰੋਤੇ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਸਕੀਏ। 408 272 5200 ਦੇ ਉੱਤੇ। ਸਦਰਨ ਕੈਲੀਫੋਰਨੀਆ ਦਾ ਫੌਕਸ ਵੈਦਰ ਦਾ ਜੋ ਚੈਨਲ ਆ ਉਹ ਮੇਜਰ ਸਟਾਰਮ ਰਿਪੋਰਟ ਕਰ ਰਿਹਾ 8 ਕਾਉਂਟੀਜ਼ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇੱਕ ਹਰੀਕੇਨ ਫੋਰਸ ਵਿੰਡਸ ਚੱਲ ਰਹੀਆਂ, ਕੈਟਾਗਰੀ 5 ਹਰੀਕੇਨ ਫੋਰਸ ਵਿੰਡਸ ਗਸਟ ਜੋ ਆ ਉਹ ਰਿਪੋਰਟ ਕੀਤੀਆਂ ਗਈਆਂ ਸਦਰਨ ਕੈਲੀਫੋਰਨੀਆ ਦੇ ਵਿੱਚ ਡੈਡਲੀ ਐਟਮੋਸਫੇਰਿਕ ਰਿਵਰ ਸਟਾਰਮ ਦੇ ਦੌਰਾਨ। ਸੋ ਉਹਦੇ ਨਾਲ ਕੀ ਹੁੰਦਾ, ਟਰੀ ਟੁੱਟਦੇ ਆ, ਟਰੱਕ ਵੀ ਉਲਟ ਜਾਂਦੇ ਹੈਗੇ ਆ, ਕਾਰਾਂ ਜਿਹੜੀਆਂ ਆ ਉਹ ਉਲਟਦੀਆਂ ਹੈਗੀਆਂ। ਸੋ ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਸਦਰਨ ਕੈਲੀਫੋਰਨੀਆ 'ਚ, ਤੁਸੀਂ ਦੇਖੋ ਵੀ ਜੇ 8-9 ਇੰਚ ਮੀਂਹ 24 ਘੰਟਿਆਂ 'ਚ ਪੈ ਜਾਏ ਤਾਂ ਉਹਦਾ ਜਿਹੜਾ ਅਸਰ ਆ ਉਹ
ਕੀ ਹੋਊਗਾ। ਸੋ ਲਗਾਤਾਰ ਵਾਰ-ਵਾਰ ਜਿਹੜੀ ਅਪਡੇਟ ਹੋ ਰਹੀ ਹੈਗੀ ਆ। ਸੋ ਪਹਿਲੀ ਗੱਲ ਤਾਂ ਇਹ ਆ ਵੀ ਏਦਾਂ ਦੇ ਸਮੇਂ ਦੇ ਦੌਰਾਨ ਕੋਸ਼ਿਸ਼ ਇਹ ਕਰੋ ਵੀ ਤੁਸੀਂ ਹਾਈਵੇਜ਼ ਵਗੈਰਾ ਦੇ ਉੱਤੇ ਨਾ ਨਿਕਲੋ। ਜਿਹਨੂੰ ਚਲੋ ਕੰਮ ਕਰਨਾ ਆ ਉਹਨੂੰ ਤਾਂ ਜਾਣਾ ਹੀ ਹੈਗਾ, ਤੇ ਉਹ ਬੜੇ ਧਿਆਨ ਦੇ ਨਾਲ ਸਾਰੇ ਜਿਹੜੇ ਆ ਵੈਦਰ ਦੇ ਜੋ ਚੈਨਲ ਆ ਉਹ ਅਪਡੇਟ ਲੈਂਦਾ ਉਹਨਾਂ ਦੀ ਲੈਂਦੇ ਜਾਣ, ਸੁਣਦੇ ਜਾਣ। ਤੇ ਕਿਉਂਕਿ ਹਜੇ ਵੀ ਜਿਹੜੀ ਸਿਚੁਏਸ਼ਨ ਆ ਉਹ ਸੁਧਰਨੀ ਨਹੀਂ, ਹਜੇ ਵੀ ਕਹਿੰਦੇ ਅੱਜ ਬਹੁਤ ਜ਼ਿਆਦਾ ਮੀਂਹ ਪੈਣਾ ਆ ਸਦਰਨ ਕੈਲੀਫੋਰਨੀਆ ਵਿੱਚ, ਬਹੁਤ ਜ਼ਿਆਦਾ ਜਿਹੜਾ ਮੀਂਹ ਉਹ ਦੱਸ ਰਹੇ ਆ, ਜਿੱਦਾਂ ਮੀਟੀਓਰੋਲੋਜਿਸਟ ਵੀ ਵਰਸਟ ਇਸ ਸਟਾਰਮ ਦਾ ਅਜੇ ਆਉਣਾ ਆ। ਆਲਰੇਡੀ ਪਾਣੀ ਖੜਾ ਹੋਵੇ ਤੇ ਉੱਤੋਂ ਹੋਰ ਜ਼ਿਆਦਾ ਟੂਟੀਆਂ ਛੱਡ ਦਿੱਤੀਆਂ ਜਾਣ, ਪਾਣੀ ਆ ਜਾਵੇ ਤਾਂ ਹਾਲਾਤ ਮਾੜੇ ਆ। ਉਧਰ ਹਾਈ ਐਲਟੀਟਿਊਡ ਦੇ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਆ। ਟਰੱਕੀ ਦੇ ਵਿੱਚ, ਸਿਆਲਾਸ ਦੇ ਵਿੱਚ, ਇੱਥੇ ਕਾਫੀ ਜਿਹੜੀ ਆ ਬਰਫ਼ਬਾਰੀ ਆ ਉਹ ਹੋ ਰਹੀ ਆ। ਕੈਲਟ੍ਰਾਂਸ ਡਿਸਟ੍ਰਿਕਟ 3 ਵਾਲੇ ਜਿਹੜੇ ਉਹ ਦੱਸ ਰਹੇ ਆ ਵੀ ਕਈ ਜਿਹੜੀਆਂ ਰੋਡਸ ਆ ਉਹਨਾਂ ਨੂੰ ਬੰਦ ਵੀ ਕੀਤਾ ਜਾ ਰਿਹਾ। ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਇਹ ਲਗਾਤਾਰ ਹਰ ਇੱਕ ਪਾਸੇ ਇਹੀ ਕਿਹਾ ਜਾ ਰਿਹਾ। ਚੇਨ ਕੰਟਰੋਲ ਤਕਰੀਬਨ ਕਈ ਥਾਵਾਂ ਦੇ ਉੱਤੇ ਲੱਗਾ ਪਿਆ ਆ। ਸੋ ਜਿਨ੍ਹਾਂ ਨੇ ਉੱਧਰ ਟਰੈਵਲ ਕਰਨਾ ਆ ਉਹ ਪਲੀਜ਼ ਜਿਹੜਾ ਆ ਉਹ ਦੇਖ ਕੇ ਚੱਲੋ। ਬਾਕੀ ਸ਼ਹਿਰਾਂ ਦੇ ਵਿੱਚ ਐਕਸੀਡੈਂਟਸ ਤੇ ਫਲੱਡਿੰਗ ਫਰੀਵੇਜ਼ ਦੇ ਉੱਤੇ ਇਹ ਆਮ ਜਿਹੜੀ ਉਹ ਦੇਖੀ ਜਾ ਰਹੀ ਆ। ਜਿਹੜਾ ਸੈਕਰਾਮੈਂਟੋ ਦੇ ਵਿੱਚ 80 ਈਸਟ ਬਾਉਂਡ ਲੌਂਗਵੀ ਡਰਾਈਵ ਦੇ ਉੱਤੇ ਵਹੀਕਲ ਹਾਈਡਰੋਪਲੇਨ ਕਰ ਗਿਆ ਤੇ ਸੈਂਟਰ ਡਿਵਾਈਡ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਤੇ ਉੱਥੇ ਟ੍ਰੈਫਿਕ ਜਿਹੜੀ ਉਹ ਰੁਕ ਗਈ ਆ। ਸਮੱਡ ਵਾਲਿਆਂ ਨੇ ਵੀ ਕਿਹਾ ਆ ਵੀ 2 ਲੱਖ ਤੋਂ ਵੱਧ, ਜਿੱਦਾਂ 65 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਨੇ 60 ਤੋਂ ਵੱਧ ਪਾਵਰ ਲਾਈਨਸ ਜਿਹੜੀਆਂ ਆ ਉਹ ਬੰਦ, ਉਹਦੇ ਕਰਕੇ ਜਿਹੜੀਆਂ ਉਹ ਬੰਦ ਹੋ ਗਈਆਂ। ਜਿਹੜਾ ਯੂਬਾ ਸਿਟੀ 'ਚ ਮਰਨ ਵਾਲਾ ਬੰਦਾ ਸੀ ਹਰਜੋਤ ਸਿੰਘ ਦੀ, ਉਹਦੀ ਹੁਣ ਸ਼ਨਾਖਤ ਕੀਤੀ ਗਈ ਆ। 82 ਸਾਲਾਂ ਦਾ ਇਹ ਇੱਕ ਬਜ਼ੁਰਗ ਡੇਵਿਡ ਗੋਮਸ ਨਾਂ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੈਕਰਾਮੈਂਟੋ ਦੀ ਜਿਹੜੀ ਲਾਈਟ ਰੇਲ ਆ ਉਹ ਵੀ ਕਈ ਥਾਵਾਂ ਦੇ ਉੱਤੇ ਨਹੀਂ ਚੱਲੇਗੀ, ਕਿਉਂਕਿ ਕਹਿੰਦੇ ਵੀ ਰਾਤ ਨੂੰ ਉਹਦੀਆਂ ਲਾਈਨਸ ਦੇ ਵਿੱਚ ਜਾਂ ਜਿੱਥੇ ਬਿਜਲੀ ਹੁੰਦੀ ਆ ਉੱਥੇ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ। ਸਾਡੇ ਵੀ ਕਈ ਸਟੇਸ਼ਨ ਜਿਹੜੇ ਆ ਇੰਟਰਨੈਟ ਕਰਕੇ, ਬਿਜਲੀ ਕਰਕੇ ਆਫ ਰਹੇ ਆ। ਪਹਿਲਾਂ ਸੈਕਰਾਮੈਂਟੋ ਰਿਪੋਰਟਡ ਸੀ, ਪਰ ਉਹ ਬਿਲਕੁਲ 1470 AM ਔਨ 107.1 FM ਮੋਡੈਸਟੋ ਏਰੀਏ 'ਚ ਉਹ ਬਿਲਕੁਲ ਸਹੀ ਚੱਲ ਰਿਹਾ। 1570 AM ਦੇ ਇੰਟਰਨੈਟ ਡਾਊਨ ਹੈਗਾ ਸਟਾਕਟਨ ਏਰੀਏ 'ਚ। ਸੋ ਜੇ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਸਾਨੂੰ ਅਪਡੇਟ ਕਰ ਦਿਓ, ਤਾਂ ਕਿ ਆਪਾਂ ਜੋ ਬਿਜਲੀ ਵਾਲੇ ਤਾਂ ਬਿਜਲੀ ਵਾਲਿਆਂ ਨਾਲ, ਇੰਟਰਨੈਟ ਤੇ ਇੰਟਰਨੈਟ ਕੰਪਨੀ ਦੇ ਨਾਲ ਗੱਲਬਾਤ ਕਰ ਸਕੀਏ। ਜੀ, ਟਾਈਮ ਵੱਧ ਲੱਗ ਸਕਦਾ ਕਿਉਂਕਿ ਸਾਰੇ ਪਾਸੇ ਹੀ ਇਸ ਟਾਈਮ ਕਹਿ ਲਓ ਵੀ ਬਹੁਤ ਜ਼ਿਆਦਾ ਖਰਾਬੀ ਜਿਹੜੀ ਉਹ ਚੱਲ ਰਹੀ ਆ। ਪਿਛਲੇ ਸਾਲ ਵੀ ਹਰਜੋਤ ਸਿੰਘ ਜੀ ਸਟਾਰਮਸ ਦੇ ਦੌਰਾਨ ਉਦੋਂ ਬਿਜਲੀ ਗੁੱਲ ਹੋਣ ਕਰਕੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਬੰਦ ਜਿਹੜਾ ਉਹ ਹੋਇਆ ਸੀਗਾ ਜੀ। ਤੇ ਆਪਾਂ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਭਾਰਤ ਵੱਲੋਂ ਸ਼ਰੇਆਮ ਹੱਥ ਖੜੇ ਕਰ ਦਿੱਤੇ ਗਏ ਆ ਵੀ ਅਸੀਂ ਨਿੱਜਰ ਦੇ ਮਾਮਲੇ 'ਚ ਕਿਸੇ ਤਰ੍ਹਾਂ ਦੀ ਜਿਹੜੀ ਆ ਹੈਲਪ ਨਹੀਂ ਕਰ ਰਹੇ ਪ੍ਰੋਬ ਕਰਨ 'ਚ, ਅਨਲੈਸ ਕਿ ਸਾਨੂੰ ਕੈਨੇਡਾ ਵਾਲੇ ਪੂਰੀ ਇਨਫੋਰਮੇਸ਼ਨ ਦੇਣ। ਸੋ ਬਹੁਤ ਸਾਰੀਆਂ ਇਹ ਗੱਲ ਜਿਹੜੀਆਂ ਇਨਫੋਰਮੇਸ਼ਨ ਆ ਰਹੀ ਆ। ਸੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿ ਕਿਤੇ ਤੁਹਾਨੂੰ ਬੈਕ ਸਟੈਪ ਤਾਂ ਨਹੀਂ ਕੀਤਾ ਜਾ ਰਿਹਾ ਕੈਨੇਡਾ ਦੀ ਸਰਕਾਰ ਤੇ ਅਮਰੀਕਨ ਸਰਕਾਰ ਵੱਲੋਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਹੈ ਇਹ ਬਹੁਤ ਇੰਪੋਰਟੈਂਟ ਆ ਤੇ ਸਾਨੂੰ ਐਜ਼ ਏ ਮੀਡੀਆ
ਇਹ ਬਿਲਕੁਲ ਅਨਵਾਇਸਡ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਆਪਾਂ ਕਰਦੇ ਵੀ ਰਹੇ ਹਾਂ। ਬਹੁਤ ਸਾਰੇ ਸਿੱਖ ਪਿਛਲੇ ਦਿਨਾਂ ਚੋਂ ਜਿਹੜੇ ਆਜ਼ਾਦੀ ਪਸੰਦ ਲੋਕ ਆ ਖੁਸ਼ ਆ ਵੀ ਸਾਡੀ ਹਜ਼ਾਰਾਂ ਦੇ ਵਿੱਚ ਗਿਣਤੀ ਇਕੱਠੀ ਹੋਈ ਆ ਸੈਨ ਫਰਾਂਸਿਸਕੋ ਦੇ ਵਿੱਚ ਭਈ ਅਸੀਂ ਜੰਗ ਜਿੱਤ ਲਈ ਹੈਗੀ ਆ। ਪਰ ਤੁਸੀਂ ਦੇਖੋ ਭਈ ਦੂਸਰੇ ਪਾਸੇ ਅਮਰੀਕਾ ਤੇ ਜਿਹੜੇ ਕੈਨੇਡਾ ਆ ਦੋਨੋਂ ਮੁਲਕ ਕਿਤੇ ਤੁਹਾਨੂੰ ਬੈਕ ਸਟੈਪ ਤਾਂ ਨਹੀਂ ਕਰ ਰਹੇ ਹੈਗੇ। ਤੁਸੀਂ ਪਿਛਲੇ ਮਹੀਨਿਆਂ ਦੀਆਂ ਪਿਛਲੇ ਦਿਨਾਂ ਦੀਆਂ ਕੋਈ ਵੀ ਅਖਬਾਰਾਂ ਕੱਢ ਕੇ ਦੇਖ ਲਓ, ਹਰ ਰੋਜ਼ ਹੈਡਲਾਈਨਸ ਇਹੀ ਹੁੰਦੀ ਆ, ਜਾਂ ਸਿੱਖਾਂ ਨੂੰ ਲੈ ਕੇ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਜਾਂ ਮੋਦੀ ਨੂੰ ਲੈ ਕੇ। ਕੱਲ ਵੀ ਮੈਂ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀ ਲਾਸ ਐਂਜਲਸ ਟਾਈਮ ਦੀ ਵੀ ਕਿਸ ਤਰ੍ਹਾਂ ਜਿਹੜਾ ਮੋਦੀ ਦਾ ਇੰਡੀਆ ਆ ਉਹ ਡੈਮੋਕ੍ਰੇਸੀ ਖਤਮ ਹੋਣ ਜਾ ਰਹੀ ਆ। ਅੱਜ CNN ਨੇ ਰਿਪੋਰਟ ਛਾਪੀ ਆ ਵੀ ਮੋਦੀਜ਼ ਡਿਵਾਈਨ ਇੰਡੀਆ ਵਿਜ਼ਨ ਥ੍ਰੈਟਨਸ ਟੂ ਮਾਰਜਨਲਾਈਜ਼ਡ ਮਿਲੀਅਨਸ। ਭਈ ਮੋਦੀ ਦੀ ਜਿਹੜੀ ਡਿਵਾਈਨ ਇੰਡੀਆ ਆ ਉਹ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਪੁੰਜੇ ਤੇ ਲਾ ਦਊਗੀ। ਨਿਊਯਾਰਕ ਟਾਈਮ ਦਾ ਕੱਲ ਦਾ ਆਰਟੀਕਲ ਇਹ ਆ, ਲਾਈਟਸ ਕੈਮਰਾ ਮੋਦੀ ਇਟਸ ਵਨ ਮੈਨ ਸ਼ੋ ਔਨ ਇੰਡੀਅਨ ਟੈਲੀਵਿਜ਼ਨ। ਸੋ ਇਸੇ ਤਰ੍ਹਾਂ ਰਿਊਟਰਸ ਦੀ ਲੈ ਲਓ, ਕੋਈ ਵੀ ਲੈ ਲਓ, ਐਟਲਾਂਟਿਕ ਦੀ ਰਿਪੋਰਟ ਲੈ ਲਓ ਤੁਸੀਂ, ਇਹ ਆ। ਪਰ ਦੂਸਰੇ ਪਾਸੇ ਜੋ ਸਰਕਾਰਾਂ ਆ, ਜੇ ਉਹਨਾਂ ਦਾ ਆਪਾਂ ਦੇਖਦੇ ਜਾਈਏ ਤੇ ਪਿਛਲੇ ਹਫ਼ਤੇ ਜੋ ਜੋਡੀ ਥੋਮਸਨ ਉੱਥੇ ਦੀ ਸਿਕਿਉਰਿਟੀ ਦੀ ਹੈਡ ਸੀ ਕੈਨੇਡਾ ਦੀ, ਉਹਨੇ ਕਿਹਾ ਵੀ ਕੈਨੇਡਾ ਵਾਲੇ ਤਾਂ ਸਾਡੇ ਨਾਲ ਗੱਲਬਾਤ ਕਰ ਰਹੇ ਆ, ਬਿਲਕੁਲ ਭਾਈ ਨਿੱਜਾ ਦੇ ਮਾਮਲੇ ਦੇ ਉੱਤੇ ਸਾਡੇ ਨਾਲ ਸਹਾਇਤਾ ਕਰ ਰਹੇ ਹੈਗੇ ਆ। ਤੇ ਅੱਜ ਗਲੋਬ ਐਂਡ ਮੇਲ ਜੋ ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹ ਇਹ ਕਹਿ ਰਿਹਾ ਵੀ ਨਹੀਂ, ਭਾਰਤ ਦਾ ਜਿਹੜਾ ਹਾਈ ਕਮਿਸ਼ਨਰ ਆ ਸੰਜੇ ਕੁਮਾਰ ਵਰਮਾ, ਉਹ ਤਾਂ ਕਹਿੰਦਾ ਨਹੀਂ ਅਸੀਂ ਗੱਲੇ ਨਹੀਂ ਕਰ ਰਹੇ ਇਸ ਇਸ਼ੂ ਤੇ, ਕਿਉਂਕਿ ਕੈਨੇਡਾ ਵਾਲਿਆਂ ਨੇ ਸਾਡੇ ਨਾਲ ਕੋਈ ਦਿੱਤਾ ਹੀ ਨਹੀਂ ਪ੍ਰੂਫ। ਤੇ ਇਸੇ ਤਰ੍ਹਾਂ ਅਮਰੀਕਾ ਦੇ ਪਿਛਲੇ ਦਿਨਾਂ 'ਚ $2 ਬਿਲੀਅਨ ਦੀ ਡੀਲ ਵੀ ਕਰ ਲਈ ਹੈਗੀ ਆਲਰੇਡੀ। ਫੋਰਨ ਰਿਲੇਸ਼ਨ ਕਮੇਟੀ ਨੇ ਆਲਰੇਡੀ ਉਸ ਨੂੰ ਜਿਹੜਾ ਆ ਅਪਰੂਵ ਕਰ ਦਿੱਤਾ ਹੈਗਾ ਡਰੋਨਸ ਦੀ। ਤੇ ਇਸੇ ਤਰ੍ਹਾਂ ਅੱਜ ਇੱਕ એનર્ਜੀ ਦੀ ਉਹਨਾਂ ਦੀ ਡੀਲ ਹੋਈ ਆ। US ਦੇ ਅਸਿਸਟੈਂਟ ਸੈਕਟਰੀ ਆਫ ਸਟੇਟ એનર્ਜੀ ਰਿਸੋਰਸਸ ਜੈਫਰੀ ਜੋ ਪਾਇਟ ਆ, ਉਹਨਾਂ ਨੇ ਕਿਹਾ ਆ ਵੀ ਸਾਡਾ ਤੇ ਭਾਰਤ ਦਾ ਰਿਲੇਸ਼ਨ ਤਾਂ ਇਦਾਂ ਦਾ ਆ ਵੀ ਰੋਟੀ ਵਰਗਾ ਨਹੀਂ, ਚਪਾਤੀ ਵਰਗਾ ਨਹੀਂ, ਪੂਰੀ ਵਰਗਾ ਹੈਗਾ ਆ। US ਤੇ ਇੰਡੀਆ ਦਾ ਜੋ ਟ੍ਰੇਡ ਟਾਈਜ਼ ਹੈਗੀਆਂ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ 5 ਜਾਂ 6 ਭਾਰਤੀ ਮੂਲ ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਕਲਾਸੀਫਾਈਡ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਅਮਰੀਕਾ ਦੀ ਸਰਕਾਰ ਵੱਲੋਂ, ਤੇ ਉਹ ਤੋਂ ਬਾਅਦ ਉਹਨਾਂ ਦੀਆਂ ਕੋਈ ਸਟੇਟਮੈਂਟਾਂ ਵੀ ਖਾਸ ਨਹੀਂ ਆਉਂਦੀਆਂ। ਸੋ ਕੁਐਸਚਨ ਤੁਹਾਡਾ, ਜਿਹੜੇ ਅਮਰੀਕਾ 'ਚ ਵਸਦੇ ਆਪਾਂ ਸਿੱਖ ਹੈਗੇ ਆ, ਪੰਜਾਬੀ ਆ, ਅਮਰੀਕਨ ਸਿਟੀਜ਼ਨ ਆ, ਉਹਨਾਂ ਦਾ ਫਰਜ਼ ਬਣਦਾ ਉਹ ਕਾਂਗਰਸਮੈਨਾਂ ਨੂੰ ਪੁੱਛਣ ਦਾ। ਪਹਿਲੀ ਗੱਲ ਤਾਂ ਸਰਕਾਰ ਨੂੰ ਪੁੱਛਣ ਦਾ ਵੀ ਫਰਜ਼ ਬਣਦਾ ਕਿ ਭਾਈ ਉਹਨਾਂ ਨੂੰ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਕਿਸ ਬੇਸ ਤੇ ਦਿੱਤੀ ਆ, ਵੀ ਉਹ ਅਮਰੀਕਨ ਸਿਟੀਜ਼ਨਸ ਲਈ ਕੰਮ ਕਰਦੇ ਆ ਜਾਂ ਭਾਰਤ ਦੀ ਸਰਕਾਰ ਦੇ ਲਈ ਕੰਮ ਕਰਦੇ ਹੈਗੇ ਆ, ਜਾਂ ਉਹਨਾਂ ਦੇ ਭਾਰਤ ਦੇ ਨਾਲ ਰਿਲੇਸ਼ਨ ਆ ਵੀ ਤੁਸੀਂ ਤਾਂ ਕਰਕੇ ਉਹਨਾਂ ਨੂੰ ਸਾਰੀ ਉਹ ਇਨਫੋਰਮੇਸ਼ਨ ਦੇ ਰਹੇ ਸੀ। ਸੋ ਇਹ ਜਿਹੜਾ ਨਾ ਬਹੁਤ ਭੰਬਲ ਭੂਸਾ ਇਸ ਟਾਈਮ ਚੱਲ ਰਿਹਾ ਹੈਗਾ। ਇੱਕ ਪਾਸੇ ਤਾਂ ਜੋ ਫੋਰਨ ਰਿਲੇਸ਼ਨ ਕਮੇਟੀ ਦਾ ਚੇਅਰਮੈਨ ਆ US ਸੈਨੇਟਰ ਬੈਨ ਕਾਰਡਨ, ਉਹ ਕਹਿ ਰਿਹਾ ਵੀ ਮੈਂ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ ਆ, ਵੀ ਮੈਂ ਇਹ ਸ਼ਰਤ ਵੀ ਇਹ ਰੱਖੀ ਹੈਗੀ ਆ ਵੀ ਜੋ ਇੰਡੀਆ ਦੀ ਸਰਕਾਰ ਆ ਉਹ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਦੇ ਵਿੱਚ ਪੂਰਾ ਸਾਥ ਦੇਵੇ। ਦੂਜੇ ਪਾਸੇ ਤੁਸੀਂ $2 ਬਿਲੀਅਨ ਦੀ ਜਿਹੜੀ ਆ ਉਹ ਜਿਹੜਾ ਉਹਨਾਂ ਦਾ ਡਰੋਨ ਦਾ ਕੰਟਰੈਕਟ ਆ ਉਹਨੂੰ ਅਪਰੂਵ ਵੀ ਕਰਤਾ। ਇਸੇ ਤਰ੍ਹਾਂ ਉਸੇ ਕਮੇਟੀ ਦਾ ਐਮੀ ਵੇਰਾ ਕਾਂਗਰਸਮੈਨ ਆ, ਉਹਦੀ ਅੱਜ ਤੱਕ ਮੈਂ ਤਾਂ ਕੋਈ ਸਟੇਟਮੈਂਟ ਦੇਖੀ ਨਹੀਂ ਭਈ ਸਿੱਖਾਂ ਦੇ ਹੱਕ ਦੇ ਵਿੱਚ ਆਈ ਹੋਵੇ। ਭਾਈ ਮੈਂ ਕਹਿੰਦਾ ਸਿੱਖਾਂ ਨੂੰ ਵੀ ਛੱਡੋ, ਤੁਸੀਂ ਅਮਰੀਕਨ ਸਿਟੀਜ਼ਨ ਦੇ ਹੱਕ ਦੇ ਵਿੱਚ ਆਈ ਹੋਵੇ। ਅਮਰੀਕਨ ਨੂੰ ਮਾਰਨ ਦੀ ਕੋਸ਼ਿਸ਼ ਸੀਗੀ ਜੀ, ਬਾਹਰਲੀ ਸਰਕਾਰ ਜਿਹੜੀ ਆ ਕੋਈ ਆ ਕੇ ਜਿਹੜੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਡਰਾ ਨਹੀਂ ਸਕਦੀ, ਮਾਰ ਨਹੀਂ ਸਕਦੀ ਹੈਗੀ। ਸੋ ਇਸੇ ਤਰ੍ਹਾਂ ਇੱਕ ਹੋਰ ਹੁਣ ਭਾਰਤੀ ਪਟੇਲ ਨਾਮ ਦੀ ਬੀਬੀ ਹੈਗੀ ਆ, ਉਹ ਪਿਟਸਬਰਗ ਪੈਂਸਿਲਵੇਨੀਆ ਏਰੀਏ 'ਚ ਕਾਂਗਰਸਮੈਨ ਲਈ ਖੜੀ ਆ। ਉਹਦਾ ਇਹ ਆ ਰਿਹਾ ਵੀ ਉਹਨੂੰ ਵਿਸ਼ਵ ਹਿੰਦੂ ਪਰਿਸ਼ਦ ਪੂਰੇ ਅਮਰੀਕਾ ਦੇ ਵਿੱਚੋਂ ਬੜੀ ਫਾਈਨੈਂਸ਼ੀਅਲ ਏਡ ਜਿਹੜੀ ਆ ਉਹ ਦੇ ਰਿਹਾ, ਉਹਦੇ ਡਿਸਟ੍ਰਿਕਟ 'ਚ ਵੀ ਨਹੀਂ ਰਹਿੰਦੇ ਹੈਗੇ। ਸੋ ਬਿਹਾਈਂਡ ਦਾ ਸੀਨ ਕਰਕੇ ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਹੋ ਰਹੀ ਆ ਵੀ ਭਾਰਤ ਪੱਖੀ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਲਿਆਂਦਾ ਜਾਵੇ। ਤੇ ਸਾਡੇ ਜਿਹੜੇ ਸਿੱਖ ਆ ਉਹ ਵੈਸੇ ਹੀ ਜਿਹੜੇ ਜਕਾਰੇ ਲਾ ਕੇ, ਝੰਡੇ ਚਲਾ ਕੇ, ਕੱਟ ਦੇ ਕੇ ਆਪਾਂ ਖੁਸ਼ ਹੋ ਰਹੇ ਹੈਗੇ ਆ। ਇਹ ਤੁਹਾਨੂੰ ਮੈਂ ਰਿਐਲਿਟੀ ਦੱਸੀ ਆ ਵੀ ਕੀ ਕੁਝ ਹੋ ਰਿਹਾ। ਤੇ ਅੱਜ ਕੈਨੇਡਾ ਦੇ ਜਿਹੜੇ ਹਾਈ ਕਮਿਸ਼ਨਰ ਆ, ਇੰਡੀਆ ਦੇ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਸੰਜੇ ਕੁਮਾਰ ਵਰਮਾ, ਉਹਨਾਂ ਨੇ ਗਲੋਬ ਐਂਡ ਮੇਲ ਨੂੰ ਦੱਸਿਆ ਵੀ ਇੰਡੀਆ ਵਾਲੇ ਕੋਈ ਇਨਫੋਰਮੇਸ਼ਨ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਭਾਈ ਨਿੱਜਰ ਦੇ ਸੰਬੰਧ ਦੇ ਵਿੱਚ ਨਹੀਂ ਦੇ ਰਹੇ ਹੈਗੇ। ਹਾਲਾਂਕਿ 2 ਦਿਨ ਪਹਿਲਾਂ ਇੱਕ ਭਾਈ ਨਿੱਜਰ ਹੋਣਾ ਦਾ ਸਾਥੀ ਜੋ ਆ ਕੈਨੇਡਾ ਦੇ ਵਿੱਚ, ਉਹਦੇ ਘਰ ਦੇ ਵਿੱਚ 25 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ। ਸੋ ਕੈਨੇਡਾ ਦੀ RCMP ਪੁਲਿਸ ਜਿਹੜੀ ਆ ਉਹ ਕੀ ਕਰ ਰਹੀ ਆ, ਜਦ ਕਿ ਉਹਨਾਂ ਨੂੰ ਪਤਾ ਹੈ ਵੀ ਜਿਸ ਬੰਦੇ ਦੇ ਘਰ ਤੇ ਗੋਲੀਆਂ ਲਾਈਆਂ ਉਹ ਆਲਰੇਡੀ ਹਿੱਟ ਲਿਸਟ ਤੇ ਆ, ਆਲਰੇਡੀ ਉਹਨੂੰ ਇਨਫੋਰਮ ਵੀ ਕਰ ਚੁੱਕੇ ਹੈਗੇ ਆ।
ਸੋ ਇਹ ਜਿਹੜਾ ਡਬਲ ਸਟੈਂਡਰਡ ਆ, ਇਹ ਸਾਨੂੰ ਜਿਹੜਾ ਆ ਪੰਜਾਬੀਆਂ ਨੂੰ ਦੇਖਣਾ ਪਊਗਾ ਵੀ ਆਪਾਂ ਜਿਹੜੇ ਮੁਲਕ 'ਚ ਰਹਿੰਦੇ ਆ, ਜਿੱਥੇ ਦੇ ਸਿਟੀਜ਼ਨ ਆ, ਆਪਣੇ ਆਪਣੇ ਕਾਂਗਰਸਮੈਨ, ਆਪਣੇ ਆਪਣੇ MP, ਜਿਹੜੇ ਤੁਹਾਡੇ ਇਲੈਕਟਡ ਆਫੀਸ਼ੀਅਲਸ ਆ, ਉਹਨਾਂ ਨੂੰ ਕੰਟੈਕਟ ਵੀ ਕਰ ਰਹੇ ਆ ਕਿ ਨਹੀਂ, ਕਿ ਸਿਰਫ ਅਖਬਾਰਾਂ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ ਆਪਾਂ ਉਹਦੇ ਤੋਂ ਹੀ ਖੁਸ਼ ਹੋ ਰਹੇ ਆ। ਇੱਕ ਪਾਸੇ ਜਿਹੜਾ ਉਹਨਾਂ ਦਾ ਬਿਜ਼ਨਸ ਬਿਲਕੁਲ ਸਹੀ ਚੱਲ ਰਿਹਾ ਹੈਗਾ, ਦੂਜੇ ਪਾਸੇ ਉਹ ਇਹ ਵੀ ਸ਼ੋਅ ਕਰ ਰਹੇ ਵੀ ਨਹੀਂ ਅਸੀਂ ਸਿੱਖਾਂ ਦੇ ਨਾਲ। ਸੋ ਇਹ ਜਿਹੜਾ ਸਟੈਂਡਰਡ ਇਹ ਸਮਝ ਨਹੀਂ ਆ ਰਿਹਾ। ਤੀਸਰੇ ਪਾਸੇ ਜਿਹੜਾ ਪੂਰਾ ਜਿਹੜਾ ਮੀਡੀਆ ਹੈਗਾ ਆ, ਚਾਹੇ ਉਹ ਅਮਰੀਕਾ ਦਾ ਆ, ਚਾਹੇ ਉਹ ਕੈਨੇਡਾ ਦਾ ਜਾਂ UK ਦਾ, ਉਹ ਐਕਸਪੋਜ਼ ਵੀ ਕਰ ਰਿਹਾ ਵੀ ਇੰਡੀਆ ਦੇ ਵਿੱਚ ਜੋ ਕੁਝ ਹੁਣ ਜਦੋਂ ਤੋਂ ਹੀ ਰਾਮ ਮੰਦਿਰ ਦਾ ਉਦਘਾਟਨ ਹੋਇਆ, ਉਹ ਤੋਂ ਬਾਅਦ ਮਿਨੋਰਟੀਜ਼ ਦੇ ਨਾਲ ਬਹੁਤ ਧੱਕਾ ਹੋ ਰਿਹਾ ਹੈਗਾ। ਹੁਣ ਕੱਲ ਉਹਨਾਂ ਨੇ ਇਹ ਵੀ ਕਹਿਤਾ ਵੀ ਜਿਹੜੀ ਅਜਮੇਰ ਸ਼ਰੀਫ ਮਸਜਿਦ ਹੈਗੀ ਆ, ਉਹ ਵੀ ਮੰਦਿਰ ਸੀ, ਤਾਜ ਮਹਿਲ ਵੀ ਮੰਦਿਰ ਸੀ। ਸੋ ਹੌਲੀ ਹੌਲੀ ਜਿਹੜੇ ਸਾਰੇ ਉਧਰ ਨੂੰ ਵੀ ਜਿਹੜੇ ਵੱਧ ਰਹੇ ਹੈਗੇ ਆ। ਸੋ ਅੱਜ ਗਲੋਬ ਐਂਡ ਮੇਲ ਨੇ ਜਿਹੜੀ ਜੋਡੀ ਥੋਮਸ ਸੀ, ਜਿਹੜੀ ਉਸਨੇ ਸਟੇਟਮੈਂਟ ਦਿੱਤੀ ਸੀ ਆਪਣਾ ਟਰਮ ਪੂਰੀ ਹੋਣ ਤੋਂ ਪਹਿਲਾਂ ਵੀ ਨਹੀਂ ਭਾਰਤ ਵਾਲੇ ਤਾਂ ਸਾਡੇ ਨਾਲ ਰਿਲੇਸ਼ਨ ਬਿਲਕੁਲ ਕੋਆਪਰੇਟ ਕਰ ਰਹੇ ਆ। ਸੋ ਉਹ ਖਬਰ ਨੂੰ ਇੱਕ ਤਰ੍ਹਾਂ ਨਾਲ ਝੂਠੀ ਪਾ ਰਹੀ ਆ ਵੀ ਜੀ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਆ ਉਹ ਤਾਂ ਕਹਿ ਰਿਹਾ ਵੀ ਨਹੀਂ ਅਸੀਂ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਹੀ ਨਹੀਂ ਦੇ ਰਹੇ, ਵੀ ਸਾਨੂੰ ਇੰਡੀਆ ਜਿਹੜਾ ਕੈਨੇਡਾ ਵਾਲੇ ਆ ਉਹਨਾਂ ਨੇ ਕੋਈ ਪ੍ਰੂਫ ਹੀ ਨਹੀਂ ਦਿੱਤਾ। ਹੁਣ ਹੋਰ ਪ੍ਰੂਫ ਕਿਹੜਾ ਚਾਹੀਦਾ? ਅਮਰੀਕਾ ਦੀ ਸਰਕਾਰ ਨੇ ਸ਼ਰੇਆਮ ਕਹਿਤਾ ਵੀ ਜਿਹੜਾ ਗੁਪਤਾ ਬੈਠਾ ਆ ਚੈਸੋਸਲੋਵਾਕੀਆ ਦੇ ਵਿੱਚ, ਉਹ ਬਿਲਕੁਲ ਉਹਨੇ ਕਿਹਾ ਸੀ ਵੀ ਕੈਨੇਡਾ ਦੇ ਵਿੱਚ ਵੀ ਬੰਦੇ ਮਾਰੇ ਆ, ਅਮਰੀਕਾ 'ਚ ਵੀ ਮਾਰਨੇ ਹੈਗੇ ਆ। ਵੀ ਲਿਸਟ ਸਾਡੇ ਕੋਲ ਬਹੁਤ ਲੰਬੀ ਆ। ਸੋ ਬਿਲਕੁਲ ਇਹ ਹੁਣ ਦੇਖਣਾ ਪੈਣਾ ਆ ਵੀ ਇੱਥੇ ਜੋਡੀ ਦੀ ਮੰਨੀ ਜਾਵੇ ਜਾਂ ਸੰਜੇ ਕੁਮਾਰ ਵਰਮਾ ਦੀ। ਸੰਜੇ ਕੁਮਾਰ ਵਰਮਾ ਜਿਹੜਾ ਹਾਈ ਕਮਿਸ਼ਨਰ ਹੈਗਾ ਆ ਕੈਨੇਡਾ ਨੂੰ ਇੰਡੀਆ ਦੇ ਵੱਲੋਂ, ਉਹ ਇਹ ਮੇਨਟੇਨ ਕਰ ਰਿਹਾ ਵੀ ਉਹਨਾਂ ਦਾ ਮੁਲਕ ਭਾਰਤ ਜਿਹੜਾ RCMP ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਭਾਈ ਨਿੱਜਰ ਹੋਣਾ ਦੇ ਮਾਮਲੇ ਵਿੱਚ, ਉਹਦੇ ਵਿੱਚ ਸਾਥ ਨਹੀਂ ਦੇ ਰਿਹਾ, ਕੋਆਪਰੇਟ ਨਹੀਂ ਕਰ ਰਿਹਾ। ਜਦਕਿ ਜੋਡੀ ਨੇ CTV ਨੂੰ ਦਿੱਤੀ ਗਈ ਇੰਟਰਵਿਊ ਦੇ ਦੌਰਾਨ ਨੈਸ਼ਨਲ ਜਿਹੜੀ ਸਿਕਿਉਰਿਟੀ ਐਡਵਾਈਜ਼ਰ ਆ, ਉਹਨੇ ਇਹ ਕਿਹਾ ਸੀਗਾ, ਕਹਿੰਦੀ ਵੀ ਮੈਂ ਇੱਦਾਂ ਨਹੀਂ ਡਿਸਕ੍ਰਾਈਬ ਕਰ ਸਕਦੀ ਵੀ ਉਹ ਸਾਥ ਨਹੀਂ ਦੇ ਰਹੇ। ਕਹਿੰਦੀ ਵੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਵੀ ਰਿਲੇਸ਼ਨਸ਼ਿਪ ਦੇ ਵਿੱਚ ਐਡਵਾਂਸਮੈਂਟ ਅੱਗੇ ਵਧੇ ਆ। ਸੋ ਸੀਤੇ ਬੁੱਲਾਂ ਦੇ ਨਾਲ ਹੀ ਉਹਨੇ ਸਮਰਥਨ ਦੀ ਗੱਲ ਕੀਤੀ ਹੈ, ਪਰ ਵਰਮੇ ਹੋਣਾ ਨੇ ਕਲੀਅਰ ਕਰਤਾ ਵੀ ਅਸੀਂ ਜਿਹੜਾ ਉਹ ਸਾਥ ਨਹੀਂ ਦੇ ਰਹੇ ਹੈਗੇ। ਨਵੰਬਰ ਦੇ ਵਿੱਚ ਜਿਹੜੀ US ਦੀ ਇੰਡਾਈਟਮੈਂਟ ਹੋਈ ਸੀ ਜਿਹੜਾ ਗੁਪਤਾ ਚੈੱਕ ਰਿਪਬਲਿਕ ਦੇ ਵਿੱਚ ਆ, ਜਿਸ ਤੇ ਉੱਥੇ ਚੈੱਕ ਰਿਪਬਲਿਕ ਦੀ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਆ। ਹੁਣ ਉੱਥੇ ਦੇ ਮਿਨਿਸਟਰ ਦੇ ਉੱਤੇ ਆ ਉਸ ਦੀ ਹਵਾਲਗਰੀ ਦੇ ਉੱਤੇ ਪ੍ਰਵਾਨਗੀ ਦੇਣ ਨੂੰ ਵੀ ਭਾਈ ਨਿੱਜਰ ਹੋਣਾ ਦੀ ਜਿਹੜੀ ਬਾਡੀ ਆ ਉਸ ਤਰੀਕੇ ਦੇ ਵਿੱਚ ਜਿਹੜਾ ਬੰਦਾ ਹਾਇਰ ਕੀਤਾ ਗਿਆ ਸੀ ਉਹ ਨਿਊਯਾਰਕ ਬੇਸਡ ਨਾਲ ਉੱਥੇ ਜਿਹੜਾ ਉਹ ਸਾਰਾ ਕੁਝ ਘੜਿਆ ਗਿਆ ਸੀ। ਤੇ ਇਸੇ ਤਰੀਕੇ ਦੇ ਨਾਲ ਨਿਊਯਾਰਕ ਬੇਸਡ ਜਿਹੜਾ ਲਾਇਰ ਗੁਰਪਤਵੰਤ ਸਿੰਘ ਪੰਨੂ ਆ, ਸਿੱਖ ਫॉर ਜਸਟਿਸ ਦਾ ਮੇਨ ਜਿਹੜਾ ਲੀਗਲ ਕਾਉਂਸਲ ਆ, ਜੋ ਰੈਫਰੈਂਡਮ ਕਰਵਾ ਰਹੇ ਆ ਵੀ ਉਸ ਨੂੰ ਵੀ ਮਾਰਨ ਦਾ ਜਿਹੜਾ ਪਲਾਟ ਆ ਉੱਥੇ ਘੜਿਆ ਗਿਆ ਸੀਗਾ। ਹੁਣ ਭਾਰਤ ਕਿਹੜੇ ਜਿਹੜੇ ਇੱਥੇ ਸਬੂਤਾਂ ਦੀ ਗੱਲ ਕਰ ਰਿਹਾ ਆ, ਜਿੱਥੇ ਕਹਿ ਰਹੇ ਆ ਕੈਨੇਡਾ ਵਾਲੇ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨਸ ਆ, ਜਦ ਉਹਨਾਂ ਦਾ ਪ੍ਰਧਾਨ ਮੰਤਰੀ ਆ ਕੇ ਕਹਿੰਦਾ ਹੈ ਸਦਨ ਦੇ ਵਿੱਚ। ਵਰਮਾ ਨੇ ਜਿਹੜਾ ਇਹ ਕਿਹਾ ਵੀ ਉਹਨਾਂ ਦੇ ਆਫਿਸ ਦੇ ਨਾਲ ਕੋਈ ਵੀ ਜਿਹੜੀ ਫਾਰਮਲ ਰਿਕੁਐਸਟ ਓਟਾਵਾ ਤੋਂ ਨਹੀਂ ਆਈ ਅਜੇ ਤੱਕ। ਇਹ ਹੁਣ ਵੱਡੀ ਗੱਲ ਉਹਨਾਂ ਨੇ ਆਖੀ ਆ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਆਫਿਸ ਨੂੰ ਅਜੇ ਤੱਕ ਕੋਈ ਫਾਰਮਲ ਰਿਕੁਐਸਟ ਮਿਲੀ ਨਹੀਂ ਆ ਕੋਆਪਰੇਟ ਕਰਨ ਦੀ RCMP ਦੀ ਜਿਹੜੀ ਪ੍ਰੋਬ ਨੂੰ ਜਿਹੜਾ ਉਹ ਲੈ ਕੇ ਨਿੱਜਰ ਹੋਣਾ ਦੀ ਜਿਹੜੀ ਉਹ ਕਤਲ ਦੇ ਵਿੱਚ। RCMP ਨੇ ਇਸ ਦੇ ਉੱਤੇ ਟਿੱਪਣੀ ਕਰਨ ਤੋਂ ਨਾ ਕਰ ਦਿੱਤਾ ਆ। ਲੱਗਦਾ ਇਦਾਂ ਰਿਹਾ ਹੁੰਦਾ ਜਿੱਦਾਂ ਹਰਜੋਤ ਸਿੰਘ ਜੀ ਕੈਨੇਡਾ 'ਚ RCMP ਗੈਂਗਸਟਰਾਂ ਦੇ ਨਾਲ ਮਿਲ ਕੇ ਚੱਲ ਰਹੀ ਆ, ਵੀ ਉਹਨਾਂ ਦੇ ਨਾਲ ਚੱਲ ਰਹੀ ਆ। ਸ਼ਰੇਆਮ ਉੱਥੇ ਫਰੌਤੀਆਂ ਦਾ ਸਿਲਸਿਲਾ ਚੱਲ ਰਿਹਾ, ਆਰਸਨ ਜਿਹੜੀ ਉੱਥੇ ਹੋ ਰਹੀ ਆ। ਵੱਖ ਮੁਲਕ ਦੀ ਮੰਗ ਕਰਨ ਵਾਲੇ ਖਾਸ ਕਰਕੇ ਜਿਹੜੇ ਭਾਰਤ ਦੇ ਉਲਟਾ ਉਹਨਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਦੇ ਘਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ, ਉਹਨਾਂ ਦੇ ਬੱਚਿਆਂ ਦੇ ਹੈਡਬੋਰਡ ਤੋਂ ਫੁੱਟ 2 ਫੁੱਟ ਮਹਿਜ ਗੋਲੀ ਜਿਹੜੀ ਆ ਉਹ ਦੂਰ ਜਿਹੜੀ ਉਹ ਵੱਜਦੀ ਆ। ਪਰ ਉੱਥੇ ਕਰ ਕੀ ਰਹੀ ਆ? ਉਹ ਜਿੱਦਣ ਇੱਕ ਘਟਨਾ ਹੁੰਦੀ ਉੱਥੇ 2-4 ਜਿਹੜੀਆਂ ਉੱਥੇ ਨਾਲ ਹੋਰ ਹੋ ਜਾਂਦੀਆਂ ਆ। ਸੋ ਇਹ ਬਹੁਤ ਹੀ ਇਸ ਟਾਈਮ RCMP ਦੇ ਉੱਤੇ ਜਿਹੜੇ ਸਵਾਲ ਆ ਵੀ ਉਹ ਕਿਸ ਤਰੀਕੇ ਨਾਲ ਕਰ ਰਹੇ ਆ। ਪਰ ਇਹ ਜਿਹੜਾ ਹੁਣ ਵਰਮਾ ਹੋਣਾ ਦਾ ਇਹ ਕਹਿਣਾ ਵੀ ਉਹਨਾਂ ਦੇ ਆਫਿਸ ਨੂੰ ਕੋਈ ਅਧਿਕਾਰਤ ਤੌਰ ਦੇ ਉੱਤੇ ਚਿੱਠੀ ਹੀ ਨਹੀਂ ਮਿਲੀ, ਫਾਰਮਲ ਰਿਕੁਐਸਟ ਹੀ ਨਹੀਂ ਆਈ RCMP ਦੇ ਦੁਆਰਾ ਨਿੱਜਰ ਹੋਣਾ ਦੀ ਸ਼ੂਟਿੰਗ ਦੇ ਵਿੱਚ ਕੋਆਪਰੇਟ ਕਰਨ ਦੇ ਲਈ। ਇਹਦੇ ਉੱਤੇ ਹੁਣ ਹੋਰ ਨਵੇਂ ਜਿਹੜੇ ਸਵਾਲ ਆ ਉਹ ਹਰਜੋਤ ਸਿੰਘ ਜੀ ਪੈਦਾ ਹੋ ਗਏ ਆ ਵੀ ਇਹ ਚੱਲ ਕੀ ਰਿਹਾ ਆ। ਵੀ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਆ, ਖਾਣ ਵਾਲੇ ਹੋਰ ਆ। ਕਿ ਸਿੱਖਾਂ ਨੂੰ ਸਿਰਫ ਮਹਿਜ ਲਾਲਾ ਕਰਾਉਣ ਦੇ ਲਈ, ਨਾਲ ਜਿਹੜਾ ਉਹ ਜੋੜਨ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਆ, ਜਾਂ ਅਸਲ ਵਿੱਚ ਇਹਨਾਂ ਦੀ ਕੋਈ ਸੁਣਵਾਈ ਹੋਊਗੀ, ਇਹਨਾਂ ਨੂੰ ਕੋਈ ਇਨਸਾਫ ਮਿਲੂਗਾ, ਜਾਂ ਭਾਰਤੀ ਤੰਤਰ ਦੀ ਤਰ੍ਹਾਂ ਇੱਥੇ ਵੀ
ਇਹਨਾਂ ਨੂੰ ਸਿਰਫ ਗਧੀ ਗੇੜਾਂ ਦੇ ਵਿੱਚ ਜਿਹੜਾ ਇਹਨਾਂ ਨੇ ਪਾਈ ਰੱਖਣਾ ਹੈਗਾ ਆ। ਸੋ ਇੱਕ ਚੀਜ਼ ਜਿਹੜੀ ਆ ਆਪਣੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ, ਜਿੱਦਾਂ ਤੁਸੀਂ ਇਹ ਕਿਹਾ ਵੀ ਆਪਾਂ ਐਵੇਂ ਹੀ ਜਿਹੜੇ ਆ ਉਹ ਰੌਲਾ ਨਾ ਪਾਈ ਜਾਈਏ, ਜਕਾਰੇ ਨਾ ਛੱਡੀ ਜਾਈਏ ਵੀ ਹੁਣ ਸਭ ਕੁਝ ਹੋ ਗਿਆ। ਦੇਖੋ ਜੋਸ਼ ਹੁੰਦਾ, ਜੋਸ਼ੋ ਖਰੋਸ਼ ਹੋਣਾ ਕੋਈ ਮਾੜੀ ਗੱਲ ਨਹੀਂ ਆ, ਪਰ ਹੋਸ਼ ਦੇ ਨਾਲ ਵੀ ਜਿਹੜਾ ਉਹ ਚੱਲਣਾ, ਇਹਨਾਂ ਦੀਆਂ ਇਹ ਚਾਲਾਂ, ਇਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ, ਜਿੱਥੇ ਬਿਲੀਅਨਸ ਆਫ ਡਾਲਰ ਦਾ ਉਹ ਸਮਾਨ ਵੇਚ ਰਹੇ ਆ, ਉਹ ਉਹਨਾਂ ਦੇ ਨਾਲ ਚੱਲਣਗੇ ਜਾਂ ਆਪਣੇ ਨਾਲ ਚੱਲਣਗੇ, ਇਹ ਆਪਾਂ ਨੂੰ ਜਿਹੜਾ ਉਹ ਦੇਖਣਾ ਪੈਣਾ। ਕੀ ਇਹ ਦਿਖਾਉਣ ਨੂੰ ਅਮਰੀਕਨ ਸਿਟੀਜ਼ਨ ਦੀ ਜਾਨ ਦੀ ਕੀਮਤ ਲਾ ਰਹੇ ਆ, ਜਾਂ ਅਸਲ ਦੇ ਵਿੱਚ ਇਹ ਅਮਰੀਕਨ ਸਿਟੀਜ਼ਨ ਦੀ ਜਾਨ ਦੀ ਕੀਮਤ ਨੂੰ ਇਹ ਸਮਝਦੇ ਆ ਕਿ ਡਾਲਰ ਜਿਹੜਾ ਉੱਤੇ ਰੱਖਦੇ ਆ। ਆਪਾਂ ਨੂੰ ਆਪਣੇ ਪੱਧਰ ਦੇ ਉੱਤੇ ਇਹਨਾਂ ਸਾਰੇ ਸਿਆਸਤਦਾਨਾਂ ਦੇ ਉੱਤੇ ਇਹ ਆਉਣੇ ਆ, ਤੁਹਾਡੇ ਘਰੋਂ ਘਰ ਹੀ ਆਉਣੇ। ਮਾਰਚ ਵਿੱਚ ਆ ਰਹੀ ਆ ਪ੍ਰਾਇਮਰੀਜ਼, ਸਾਰਿਆਂ ਨੇ ਆਉਣਾ ਆ ਵੀ ਆ ਪੈਸੇ ਵੀ ਸਾਨੂੰ ਚਾਹੀਦੇ ਆ, ਡਾਲਰ ਵੀ ਚਾਹੀਦੇ ਆ, ਵੋਟ ਵੀ ਪਾਇਓ। ਇਹ ਕਰੜੇ ਸਵਾਲ ਇਹਨਾਂ ਨੂੰ ਜਿਹੜਾ ਉਹ ਤੁਸੀਂ ਕਰਨਾ ਨਾ ਭੁੱਲਿਓ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਸ਼ਗੂਫਾ ਫੜਾ ਰਹੇ ਆ ਕਿ ਛੁਣਛਣਾ ਫੜਾ ਰਹੇ ਆ ਪੰਜਾਬੀਆਂ ਨੂੰ, ਸਿੱਖਾਂ ਨੂੰ ਇੱਥੇ, ਜਾਂ ਅਸਲ ਵਿੱਚ ਉਸ ਉੱਤੇ ਕੁਝ ਜਿਹੜਾ ਉਹ ਕਰਨਗੇ ਵੀ। ਵਰਮਾ ਦੀ ਇਹ ਜਿਹੜੀ ਗੱਲ ਨੇ, ਇਸ ਜਿਹੜੇ ਕਹਿ ਲਓ ਵੀ ਉਹਨਾਂ ਦੇ ਦਾਅਵੇ ਤੋਂ ਵੀ ਕੈਨੇਡਾ ਅਸਲ 'ਚ ਕੀ ਨਾਲ ਆ, ਉਹਦੇ ਤੇ ਸਵਾਲ ਜਿਹੜੇ ਆ ਉਹ ਚੱਕ ਦਿੱਤੇ ਆ, ਜਦੋਂ ਇਹ ਕਹਿ ਰਿਹਾ ਵੀ ਸਾਨੂੰ ਕੋਈ ਫਾਰਮਲ ਕੋਆਪਰੇਸ਼ਨ ਦੀ ਕੋਈ ਚਿੱਠੀ ਹੋਈ ਜਿਹੜੀ ਅਜੇ ਤੱਕ ਨਹੀਂ ਆਈ, ਕੋਈ ਰਿਕੁਐਸਟ ਜਿਹੜੀ ਉਹ ਸਾਨੂੰ ਨਹੀਂ ਆਈ ਹੈਗੀ। ਜੀ, ਤੁਸੀਂ ਦੇਖੋ 23 ਜੂਨ 2023 ਨੂੰ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ ਹੈ। ਉਹ ਤੋਂ 3 ਮਹੀਨਿਆਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹ ਪਾਰਲੀਮੈਂਟ ਜੋ ਉਹਨਾਂ ਦੀ ਹਾਊਸ ਆਫ ਕਾਮਨਸ ਆ, ਉੱਥੇ ਉਹ ਕਹਿੰਦੇ ਆ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਆ ਵੀ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦੇ ਏਜੰਟ ਸੀਗੇ। ਹੁਣ ਜਿਹੜੇ ਵਰਮਾ ਸਾਹਿਬ ਆ ਇਹ ਕਹਿ ਰਹੇ ਵੀ ਨਹੀਂ, ਸਾਡੇ ਕੋਲ ਤਾਂ ਕੋਈ ਪ੍ਰੂਫ ਹੀ ਹੈ ਨਹੀਂ, ਜਦ ਕਿ ਕੈਨੇਡਾ ਦੀ, ਅਮਰੀਕਾ ਦੀ ਸਰਕਾਰ ਬਾਰ-ਬਾਰ ਉਹਨਾਂ ਨੂੰ ਜਿਹੜੀ ਕਹਿ ਚੁੱਕੀ ਆ, ਤੇ ਵਰਮੇ ਹੁਣੀ ਇਹ ਕਹਿੰਦੇ ਆ ਵੀ ਨਹੀਂ ਜੀ, ਇਹ ਤਾਂ ਹੀਅਰਸੇ ਹੈਗਾ ਆ, ਇਦਾਂ ਦੀ ਕੋਈ ਜਿਹੜੇ ਸੋਲਿਡ ਪ੍ਰੂਫ ਹੈ ਨਹੀਂ ਹੈਗਾ। ਸੋ ਸਿਚੁਏਸ਼ਨ ਜਿਹੜੀ ਆ ਇੱਥੋਂ ਜਿਹੜਾ ਸਾਰਾ ਕੁਝ ਝੂਠ, ਮੈਨੂੰ ਗੁੱਸਾ ਆਈ ਜਾਂਦਾ। ਇੱਕ ਥੱਲੇ ਕਮੈਂਟ ਪਾਈ ਜਾਂਦਾ ਜੀ ਨਿੱਜਰ ਟੈਰਰਿਸਟ ਆ, ਤੇ ਉਹ ਸੌਰੀ ਗੁਰਪਤਵੰਤ ਪੰਨੂ ਟੈਰਰਿਸਟ ਆ। ਤੈਨੂੰ ਸਪੈਲਿੰਗ ਵੀ ਨਹੀਂ ਆਉਂਦੇ ਯਾਰ। ਤੁਹਾਡਾ ਗੋਦੀ ਮੀਡੀਆ ਜਿਹੜਾ ਅੱਜ ਤੱਕ ਕਹਿੰਦਾ ਰਿਹਾ ਵੀ ਇੱਥੇ ਟਰੱਕ ਡਰਾਈਵਰਾਂ ਨੇ ਰੌਲਾ ਪਾਇਆ ਜੀ, ਆਹ ਜੀ ਆਹ ਆ, ਤੇ ਹੁਣ ਜਦੋਂ ਪਤਾ ਲੱਗਿਆ ਵੀ ਉਹ ਤਾਂ ਉਹਨਾਂ ਦਾ ਆਫਿਸ ਆ, ਲਾ ਦਾ LLM ਵੀ ਇੱਥੋਂ ਕੀਤੀ ਆ, ਅਮਰੀਕਨ ਸਿਟੀਜ਼ਨ ਆ। ਸੋ ਇਦਾਂ ਦਾ ਥੋੜਾ ਬਹੁਤਾ ਸੋਚ ਲਿਆ ਕਰੋ। ਭਾਈ ਨਿੱਜਰ ਤੇ ਪੰਨੂ ਹੁਣਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਇੰਡੀਅਨ ਲਾ ਨੇ ਜੀ। ਇਹ ਉਹਨਾਂ ਨੇ 2019 ਦੇ ਵਿੱਚ ਲਾ ਬਣਾਇਆ ਸੀ, ਉਹ ਆਪਾ ਕਰਕੇ, ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ। ਸੋ ਉਹਦੇ ਸੰਬੰਧ ਦੇ ਵਿੱਚ ਨਿਊਯਾਰਕ ਬੇਸਡ ਹਿਊਮਨ ਰਾਈਟਸ ਵਾਚ ਉਹ ਕਹਿੰਦੇ ਆ ਵੀ ਇਹ ਲਾਅ ਇਸ ਕਰਕੇ ਬਣਾਇਆ ਵੀ ਜਿਹੜਾ ਬੰਦਾ ਗਵਰਨਮੈਂਟ ਦੇ ਅਗੇਂਸਟ ਆ ਜਾਂ ਗਵਰਨਮੈਂਟ ਦੇ ਨਾਲ ਉਹਦੀ ਰਜਾ ਨਹੀਂ ਮਿਲਦੀ ਹੈਗੀ, ਉਹਨੂੰ ਕਿਸੇ ਵੀ ਟਾਈਮ ਜਿਹੜਾ ਆ ਉਹ ਟੈਰਰਿਸਟ ਬਣਾ ਸਕਦੇ ਆ। ਈਵਨ ਉੱਥੇ ਦੇ ਹੀ ਇੱਕ ਜਰਨਲਿਸਟ ਹਰਤੋਸ਼ ਬੱਲ, ਜੋ ਦਿੱਲੀ ਬੇਸਡ ਜਰਨਲਿਸਟ ਆ, ਉਹਨਾਂ ਨੇ ਇਹ ਕਿਹਾ ਵੀ ਭਾਰਤ ਦੀ ਸਰਕਾਰ ਇਹ ਇਦਾਂ ਯੂਜ਼ ਕਰਦੀ ਹੈਗੀ ਆ। ਹਾਲਾਂਕਿ ਸਾਰਿਆਂ ਨੂੰ ਪਤਾ ਵੀ ਹਰਤੋਸ਼ ਬੱਲ ਵੀ ਜਿਹੜਾ ਆ ਉਹ ਕੌਣ ਹੈਗਾ ਤੇ ਕਿਹਦੇ ਨਾਲ ਉਹ ਰਿਲੇਟਡ ਹੈਗਾ। ਕਾਰਵਾ ਮੈਗਜ਼ੀਨ ਦੇ ਵਿੱਚ ਉਹ ਕੰਮ ਕਰਦਾ ਹੈਗਾ। ਸੋ ਹਰਜੋਤ ਸਿੰਘ ਜੀ, ਇਹਦੇ ਵਿੱਚ ਸੌਰੀ ਤੁਹਾਨੂੰ ਮੈਂ ਵਿੱਚੇ ਕੱਟ ਰਿਹਾ, ਇਹਦੇ ਵਿੱਚ ਵਰਮੇ ਦੀ ਇੱਕ ਹੋਰ ਗੱਲ ਜਿਹੜੀ ਧਿਆਨ ਮੰਗਦੀ ਆ। ਦੇਖੋ ਵੀ ਬੋਲਦਾ ਤੇ ਝੂਠ ਹੀ ਆ, ਇਹ ਤਾਂ ਆਪਾਂ ਨੂੰ ਵੀ ਪਤਾ ਆ। ਉਹ ਹੁਣ ਇਹ ਕਹਿ ਰਿਹਾ ਜਿਹੜੇ ਕੈਨੇਡਾ ਦੇ ਜਿੰਨੇ ਵੀ ਸਿੱਖ ਗੁਰੂ ਘਰ ਆ, ਜਿਨ੍ਹਾਂ ਨੂੰ ਕਹਿੰਦਾ ਵੀ ਜਿਨ੍ਹਾਂ ਨੂੰ ਗੁਰਦੁਆਰੇ ਆਖਦੇ ਆ, ਉਹ ਇਲੀਗਲ ਕੰਮਾਂ ਦੇ ਲਈ ਵਰਤੇ ਜਾ ਰਹੇ ਆ। ਇਹ ਹੁਣ ਸਿੱਖ ਉੱਥੇ ਚੁੱਪ ਬੈਠੇ ਆ, ਕੀ ਕਰ ਰਹੇ ਆ? ਇੰਡੀਆ ਦੇ ਵੱਲੋਂ ਜਿਹੜਾ ਹਾਈ ਕਮਿਸ਼ਨਰ ਲਾਇਆ ਕੈਨੇਡਾ ਨੂੰ, ਉਹ ਗੁਰੂ ਘਰਾਂ ਨੂੰ ਕਹਿੰਦੇ ਵੀ ਇਲੀਗਲ ਪਰਪਸਿਸ ਦੇ ਲਈ ਵਰਤਿਆ ਜਾ ਰਿਹਾ, ਕਹਿੰਦੇ ਸਿਰਫ ਹਿੰਦੂਆਂ ਦੇ ਖਿਲਾਫ ਹੇਟ ਭੜਕਾਉਣ ਦੇ ਲਈ। ਇਹ ਉਹੀ ਬੰਦਾ ਆ ਜਿਹਦੇ ਉਦੋਂ ਉੱਥੇ ਪੋਸਟਰ ਲੱਗੇ ਸੀਗੇ ਜਦੋਂ ਭਾਈ ਨਿੱਜਰ ਹੁਣਾਂ ਦਾ ਕਤਲ ਹੋਇਆ ਸੀ, ਬਿਲਬੋਰਡ ਦੇ ਵਿੱਚ ਇਹਦੀ ਵੀ ਤਸਵੀਰ ਜਿਹੜੀ ਉਹ ਲਾਈ ਸੀਗੀ। ਸੋ ਇਹ ਦੇਖੋ, ਗੁਰੂ ਘਰਾਂ ਨੂੰ ਇਦਾਂ ਕਹਿਣਾ, ਜੂਡੀ ਦੀ ਗੱਲ ਨੂੰ ਉਹਨਾਂ ਨੇ ਉਹ ਮੋੜਨਾ, ਪਰ ਨਾਲ ਦੇ ਨਾਲ ਇਹ ਕਹਿਣਾ ਵੀ ਉਹਨਾਂ ਨੇ ਕੋਈ ਸਾਨੂੰ ਫਾਰਮਲ ਰਿਕੁਐਸਟ ਨਹੀਂ ਪਾਈ। ਉੱਥੇ ਜਿਹੜੇ ਬੈਠੇ ਸਿੱਖ ਐਕਟਿਵਿਸਟ ਆ ਜਾਂ ਸਿੱਖ ਨੇ ਜਾਂ ਇੱਥੇ ਵੀ ਆ, ਅਮਰੀਕਾ ਦੇ ਵਿੱਚ ਵੀ ਆ, ਆਪਾਂ ਸਾਰਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ, ਹੋਸ਼ੋ ਖਰੋਸ਼ ਦੇ ਨਾਲ, ਜੋਸ਼ ਦੇ ਨਾਲ, ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਦਾ ਆਪਾਂ ਨੂੰ ਸਾਹਮਣਾ ਜਿਹੜਾ ਉਹ ਕਰਨ ਦੀ ਲੋੜ ਆ, ਦੇਖਣ ਦੀ ਲੋੜ ਆ, ਇਹ ਕਰ ਕੀ ਰਹੇ ਆ। ਇਹ ਹੋ ਸਕਦਾ ਆ ਵੀ ਆਪਸ ਵਿੱਚ ਭੰਬਲ ਭੂਸਾ ਪਾਉਣ ਦਾ ਵੀ ਇਹਨਾਂ ਦਾ ਇੱਕ ਜਿਹੜਾ ਉਹ ਫਤੂਰ ਹੋਵੇ। ਸੋ ਇਹ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਬੜੇ ਠੰਡੇ ਦਿਮਾਗ ਦੇ ਨਾਲ ਦੇਖ ਕੇ ਚੱਲ ਕੇ ਜਿਹੜਾ ਉਹ ਚੱਲਣ ਦੀ ਲੋੜ ਆ। ਤੇ ਹਰਜੋਤ ਸਿੰਘ ਜੀ, ਗੁੱਸੇ ਦੇ ਨਾਲ ਚਲੋ ਹੋਣਾ ਤਾਂ ਨਹੀਂ ਆ, ਉਹਨਾਂ ਨੇ ਟਰਾਈ ਕੀਤੀ ਸੀਗੀ ਵੀ ਕੈਨੇਡੀਅਨਸ ਦੇ ਜਿਹੜੇ ਉਸ ਵੀਜ਼ੇ ਵਗੈਰਾ ਬੰਦ ਕਰਕੇ ਵੀ ਇਹਨਾਂ ਨੂੰ ਇਦਾਂ ਜਿਹੜਾ ਉਹ ਕਰਾਂਗੇ, ਪਰ ਹੁਣ ਕੈਨੇਡਾ ਵਾਲਿਆਂ ਨੇ ਉੱਥੋਂ ਦੇ
ਸਪਾਊਸ ਵਾਲਿਆਂ ਦਾ ਵਰਕ ਪਰਮਿਟ ਨੂੰ ਰੋਕਣਾ, ਇੰਟਰਨੈਸ਼ਨਲ ਸਟੂਡੈਂਟਸ ਦੀ ਮਿਕਦਾਰ ਨੂੰ ਜਿਹੜਾ ਹੁਣ ਘਟਾਉਣਾ ਜਾਂ ਉਹਦੇ ਉੱਤੇ ਹੋਰ ਪਾਬੰਦੀਆਂ ਜਿਹੜੀਆਂ ਉਹ ਚੀਜ਼ਾਂ ਨੂੰ ਉਹ ਲਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੂਟਨੀਤਿਕ ਲੜਾਈ ਆ ਆਪਸ ਦੇ ਵਿੱਚ ਉਹਨਾਂ ਦੀ ਉੱਥੇ ਚੱਲ ਰਹੀ ਆ। ਪਰ ਜਿਹੜੇ ਸਿੱਖ ਆ ਉਹਨਾਂ ਨੂੰ ਆ ਵਰਮੇ ਸ਼ਰਮਿਆਂ ਦਾ ਜਿਹੜਾ ਉਹ ਦੇਖਣਾ ਪੈਣਾ ਵੀ ਇਹ ਕਿੱਦਾਂ ਦੀ ਬੇਹੁਦਾ ਬਿਆਨਬਾਜ਼ੀ ਜਿਹੜੀ ਉੱਥੇ ਉਹ ਕਰ ਰਿਹਾ, ਜਿੱਥੇ ਗੁਰੂ ਘਰਾਂ ਨੂੰ ਇਹ ਕਹਿ ਰਿਹਾ ਵੀ ਇਲੀਗਲ ਪਰਪਸਿਸ ਦੇ ਲਈ ਉੱਥੇ ਵਰਤਿਆ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਬਾਰ-ਬਾਰ ਉਹ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਟੈਰਰਿਸਟ ਕਹਿ ਰਿਹਾ ਹੈਗਾ। ਕਹਿੰਦਾ ਵੀ ਜਿਹੜੇ ਟੈਰਰਿਸਟ ਹੈਗੇ ਅੱਤਵਾਦੀ ਆ ਉਹਨਾਂ ਨੂੰ ਕੈਨੇਡਾ ਦੀ ਧਰਤੀ ਨਹੀਂ ਵਰਤਣ ਦੇਣੀ ਚਾਹੀਦੀ ਹੈਗੀ। ਕਹਿੰਦਾ ਮਿਨੋਰਿਟੀ ਜਿਹੀ ਹੈਗੀ ਆ ਉਹ ਉਹਨਾਂ ਨੇ ਹੁਣ ਸ਼ੀਸ਼ਾ ਪਿਛਲੇ ਜਿਹੜਾ ਐਤਵਾਰ ਉੱਥੇ ਸੈਨ ਫਰਾਂਸਿਸਕੋ 'ਚ ਇਕੱਠ ਹੋਇਆ ਸੀ ਉੱਥੋਂ ਦੇਖ ਹੀ ਲਿਆ ਹੋਣਾ ਵੀ ਕਿੰਨੀ ਕੁ ਜਿਹੜੀ ਮਿਨੋਰਿਟੀ ਆ ਉਹ ਸਿੱਖਾਂ ਦੀ, ਜਿਹਦੇ ਬਾਰੇ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਆ। ਸੋ ਤੁਸੀਂ ਜਿੰਨੇ ਵੀ ਸਾਡੇ ਸਰੋਤੇ ਆ ਪਲੀਜ਼ ਚਲੋ ਆਪਾਂ ਤਾਂ ਜੋ ਕੁਝ ਅਖਬਾਰਾਂ 'ਚ ਆਉਂਦਾ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ। ਥੋੜਾ ਜਿਹਾ ਸਮਾਂ ਕੱਢ ਕੇ ਅਖਬਾਰਾਂ ਜ਼ਰੂਰ ਦੇਖਿਆ ਕਰੋ। ਅੱਜ ਕੱਲ ਹਰ ਇੱਕ ਅਖਬਾਰ ਐਕਸਪੋਜ਼ ਕਰ ਰਹੀ ਹੈ ਜੋ ਕੁਝ ਉੱਥੇ ਵਾਪਰ ਰਿਹਾ ਹੈਗਾ, ਪਰ ਜੋ ਉੱਥੇ ਦੇ ਉਹਨਾਂ ਦੇ EMPLOYEE ਆ ਉਹ ਤੁਸੀਂ ਦੇਖ ਲਓ ਵੀ ਕੀ ਉਹਨਾਂ ਦਾ ਜਿਹੜਾ ਵਰਤਾਰਾ ਹੈਗਾ ਆ ਉਹ ਮੋਦੀ ਤੋਂ ਵੀ 2 ਪੈਰ ਅੱਗੇ ਚੱਲ ਕੇ ਜਿਹੜੇ ਆ ਉਹ ਅਖਬਾਰਾਂ ਨੂੰ ਇਦਾਂ ਦੀ ਜਿਹੜੀ ਬਿਆਨਬਾਜ਼ੀ ਕਰਦੇ ਹੈਗੇ ਆ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਆ ਅਲਰਟ ਰਹਿਣਾ ਚਾਹੀਦਾ ਕੀ ਕੁਝ ਆਲੇ ਦੁਆਲੇ ਵਾਪਰ ਰਿਹਾ। ਅਮਰੀਕਾ 'ਚ ਇਲੈਕਸ਼ਨ ਹੋ ਰਹੀ ਆ, ਕੈਨੇਡਾ 'ਚ ਹੋਣ ਵਾਲੀ ਆ, ਕਿਹੜੇ ਕੈਂਡੀਡੇਟ ਖੜੇ ਹੈਗੇ ਆ, ਉਹਨਾਂ ਦਾ ਕੀ ਸਟੈਂਡ ਹੈਗਾ ਅਮਰੀਕਨ ਸਿਟੀਜ਼ਨ ਪ੍ਰਤੀ, ਹਿਊਮਨ ਰਾਈਟਸ ਪ੍ਰਤੀ। ਇਹ ਸਾਰਾ ਕੁਝ ਦੇਖ ਕੇ ਹੀ ਵੋਟ ਪਾਣੀ ਚਾਹੀਦੀ ਆ, ਨਾ ਕਿ ਇੱਕ ਦੂਜੇ ਦੇ ਜਿਹੜਾ ਵੀ ਹਾਂ ਉਹਨੂੰ ਮੈਨੂੰ ਕਹਿਤਾ ਸੀ ਜੀ ਉਹਨੂੰ ਵੋਟ ਪਾ ਦਈਏ ਉਹਨੂੰ ਵੋਟ ਪਾ ਦਈਏ। ਤੁਹਾਡੇ ਜਿਹੜੇ ਬਿਜ਼ਨਸ ਦੇ ਵਿੱਚ ਕਿਹੜਾ ਸਪੋਰਟ ਕਰ ਰਿਹਾ ਹੈਗਾ। ਸੋ ਸਾਨੂੰ ਸਾਰਾ ਕੁਝ ਇਹ ਦੇਖਣਾ ਚਾਹੀਦਾ। ਇੱਥੇ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਪਾਉਣਾ ਚਾਹੀਦਾ ਜੀ। ਤੇ ਸਮਾਂ ਆਪਣਾ ਸਮਾਪਤੀ ਵਾਲਾ ਜਾਂਦੇ ਜਾਂਦੇ ਦੱਸਦੇ ਜਾਈਏ ਕੁਝ ਹੋਰ ਜੇ ਅਪਡੇਟਸ ਜਿਹੜੀਆਂ ਦੱਸਦੇ ਜਾਈਏ। US ਦੇ ਜਿਹੜੇ ਕੈਰੀਅਰ ਦੇ ਪਾਇਲਟਸ ਆ ਉਹ ਇਸ ਟਾਈਮ ਹਾਊਥੀ ਮਿਸਾਈਲਸ ਤੇ ਡਰੋਨਸ ਆ ਉਹਨਾਂ ਨੂੰ ਭੇਜਣ ਦੇ ਵਿੱਚ ਲੱਗੇ ਹੋਏ ਆ। USS ਆਈਜ਼ਨਹਾਵਰ ਤੋਂ ਜਿਹੜੇ ਨੇਵੀ ਦੇ ਜਹਾਜ਼ ਹੁੰਦੇ ਆ ਉਹ ਲਗਾਤਾਰ ਨਵੇਂ ਟੈਕਟਿਕਸ ਅਪਣਾ ਕੇ ਹਾਊਥੀ ਦੀਆਂ ਜਿਹੜੀਆਂ ਵੈਪਨਰੀਜ਼ ਆ ਜਿਹੜੀਆਂ ਕਹਿੰਦੇ ਉਹਨਾਂ ਨੇ ਲਗਾ ਕੇ ਰੱਖੀਆਂ ਯਮਨ ਦੇ ਵਿੱਚ, ਜਿਹਦੇ ਕਰਕੇ ਜਿਹੜਾ ਉਹ ਡਰਾ ਰਹੇ ਆ ਲਾਲ ਸਾਗਰ ਦੇ ਵਿੱਚ ਕਾਰਗੋ ਸ਼ਿਪਸ ਨੂੰ, ਉਹਨਾਂ ਨੂੰ ਭੇਜਣ ਦੇ ਵਿੱਚ ਲੱਗੇ ਹੋਏ ਆ। ਜਦੋਂ ਪਿਛਲੇ ਹਫ਼ਤੇ ਦੇ ਵਿੱਚ 3 ਅਮਰੀਕੀ ਫੌਜੀ ਮਾਰੇ ਗਏ ਸੀ ਡਰੋਨ ਹਮਲੇ ਤੋਂ ਬਾਅਦ ਦੇ ਵਿੱਚ, ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਗਿਆ ਆ ਵੀ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਇੱਕੋ ਦਿਨ ਦੇ ਵਿੱਚ ਫਿਰ ਜਿਹੜੇ ਹਮਲੇ ਆ ਉਹ 85 ਤੋਂ ਵੱਧ ਕੀਤੇ ਸੀਗੇ। ਸੋ ਉਹ ਇਸ ਟਾਈਮ ਜਿਹੜੀ ਉਹ ਚੀਜ਼ ਚੱਲ ਰਹੀ ਆ ਤੇ ਯਮਨ ਦੇ ਵਿੱਚ US ਦੇ ਨਾਲ ਨਾਲ ਹੁਣ UK ਵਾਲੇ ਵੀ ਜਿਹੜੇ ਹਰਜੋਤ ਸਿੰਘ ਜੀ ਉਹ ਕਰ ਰਹੇ ਆ ਲੜਾਈ ਦੇ ਵਿੱਚ ਨਾਲ ਜੁੜ ਚੁੱਕੇ ਆ ਤੇ ਉਹ ਇਸ ਟਾਈਮ ਉਹਨਾਂ ਨੇ ਵੀ ਜਿਹੜੀਆਂ 에ਅਰ ਸਟ੍ਰਾਈਕਸ ਆ ਯਮਨ ਦੇ ਵਿੱਚ ਹਾਊਥੀ ਰੈਬਲਸ ਦੇ ਉੱਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ। ਜੀ। ਤੇ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਦੋਨਾਂ ਪਾਰਟੀਆਂ ਵੱਲੋਂ ਲੈ ਕੇ ਇੱਕ ਬਿੱਲ ਲਿਆਂਦਾ ਜਾ ਰਿਹਾ ਹੈਗਾ ਤੇ ਉਹਦੇ ਕਹਿੰਦੇ ਪਾਸ ਹੋਣ ਦੇ ਕਾਫੀ ਚਾਂਸ ਆ, ਪਰ $100 ਬਿਲੀਅਨ ਤੋਂ ਵੱਧ ਜਿਹੜਾ ਖਰਚਾ ਹੋਊਗਾ, ਜਿਹਦੇ ਵਿੱਚ ਉਹਨਾਂ ਨੇ ਏਡ ਦੇਣੀ ਹੈਗੀ ਆ ਇਜ਼ਰਾਈਲ ਨੂੰ ਵੀ, ਯੂਕਰੇਨ ਨੂੰ ਵੀ, ਤੇ ਬਾਰਡਰ ਦੇ ਉੱਤੇ ਜਿਹੜਾ ਟਾਈਟ ਹੋਊਗਾ ਬਹੁਤ। ਉਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਬਹੁਤ ਤੇਜ਼ੀ ਦੇ ਨਾਲ ਜੋ ਇਮੀਗ੍ਰੇਸ਼ਨ ਬਿੱਲ ਆ ਉਹਦੇ ਉੱਤੇ ਕੰਮ ਹੋ ਰਿਹਾ, ਦੋਨੋਂ ਪਾਰਟੀਆਂ ਜ਼ੋਰ ਸ਼ੋਰ ਦੇ ਨਾਲ ਲੱਗੀਆਂ ਜੀ। ਬਾਈ ਪਾਰਟੀਜਨ ਬਿੱਲ ਹੈ, $118 ਬਿਲੀਅਨ ਦਾ ਜਿਹੜਾ ਉਹ ਪੈਕੇਜ ਆ। ਸੈਨੇਟ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਸਾਂਝੇ ਤੌਰ ਦੇ ਉੱਤੇ ਇਹਨਾਂ ਨੇ ਮਿਲ ਕੇ ਜਿਹੜਾ ਆ ਉਹ ਇਸ ਟਾਈਮ ਕੀਤਾ ਹੈਗਾ ਆ। ਸੋ ਬਾਈਡਨ ਪ੍ਰਸ਼ਾਸਨ ਵੀ ਇਸ ਨੂੰ ਜਿਹੜਾ ਉਹ ਸਾਥ ਦੇ ਰਿਹਾ, ਪਰ ਇਸ ਉੱਤੇ ਹਾਊਸ ਦੇ ਸਪੀਕਰ ਵੱਲੋਂ ਆਲਰੇਡੀ ਹਰਜੋਤ ਸਿੰਘ ਜੀ ਟਿੱਪਣੀ ਆ ਗਈ ਆ। ਕਹਿੰਦੇ ਜੋ ਅਸੀਂ ਸੋਚਿਆ ਸੀ ਉਸ ਤੋਂ ਵੀ ਮਾੜਾ ਆ ਜਿਹੜਾ ਬਾਈ ਪਾਰਟੀਜਨ ਸੈਨੇਟ ਇਮੀਗ੍ਰੇਸ਼ਨ ਬਿੱਲ ਆ। ਹਾਊਸ ਦੇ ਵਿੱਚ ਇਸ ਤੇ ਪਾਸ ਹੋਣ ਦੇ ਚਾਂਸ ਹਾਲ ਦੀ ਘੜੀ ਜਿਹੜੇ ਉਹ ਘੱਟ ਹੈਗੇ ਆ। ਲੇਟੈਸਟ ਜਿਹੜੀਆਂ ਅਪਡੇਟਸ ਇਸ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੀ ਸੋਚ ਰਹੇ 118 ਬਿਲੀਅਨ ਦੇ ਪੈਕੇਜ ਦੇ ਵਿੱਚ ਕੀ ਕਰਨਾ ਹੈ ਇਹਨਾਂ ਨੇ ਬਾਰਡਰ ਦੇ ਉੱਤੇ ਤੇ ਕਿੰਨੇ ਡਾਲਰ ਜਿਹੜੇ ਆ ਹੋਰ ਪਾਸੇ ਜਿਹੜੇ ਉਹ ਘੱਲਣੇ ਸੀ, ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਪਰ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਹਰਜੋਤ ਸਿੰਘ ਜੀ ਉਹ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਤੇ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਫਲੱਡਸ ਨੂੰ ਲੈ ਕੇ, ਮੀਂਹ ਨੂੰ ਲੈ ਕੇ, ਤੂਫਾਨ ਨੂੰ ਲੈ ਕੇ ਹੋਰ ਆਪਾਂ ਤੁਹਾਡੇ ਨਾਲ ਅਪਡੇਟ ਕਰਾਂਗੇ ਜੀ। ਬਿਲਕੁਲ। ਹੁਣ ਇਜਾਜ਼ਤ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।